ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਅਪਡੇਟ ਅਮਰੀਕਾ ਦੇ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 22 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ ਔਰ ਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਫਾਈਨੈਂਸ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 5599052555 559-905-2575। ਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਸੰਪਰਕ ਕਰੋ 4159090503 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੀ ਬਾਰਡਰ ਦੀ ਸਿਚੁਏਸ਼ਨ ਆ ਉਹ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਇੱਕ ਤਰ੍ਹਾਂ ਨਾਲ ਗਲੇ ਦੀ ਹੱਡੀ ਬਣ ਰਿਹਾ ਹੈਗਾ। ਜਨਵਰੀ 21 ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਜਦੋਂ ਆਪਣੀ ਆਫਿਸ ਦੇ ਵਿੱਚ ਸਹੁੰ ਚੁੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮੇਰਾ ਜਿਹੜਾ ਕਾਰਜਕਾਲ ਆ ਆਫਿਸ ਦਾ ਪੂਰਾ ਐਡਮਿਨਿਸਟ੍ਰੇਸ਼ਨ ਉਹ ਬੜਾ ਇਮਾਨਦਾਰ ਤੇ ਟਰਾਂਸਪੇਰੈਂਟ ਰਹੂਗਾ। ਪਰ 2 ਮਹੀਨੇ ਹੋ ਗਿਆ, ਕਹਿੰਦੇ ਹਜੇ ਪ੍ਰੈਸ ਕਾਨਫਰੰਸ ਹੋਈ ਨਹੀਂ। ਤੇ ਦੂਸਰੇ ਪਾਸੇ ਜਿਹੜੇ ਮੀਡੀਆ ਆ ਉਸ ਨੂੰ ਬਲੌਕ ਆਊਟ ਕੀਤਾ ਗਿਆ ਹੈਗਾ ਆ ਬਾਰਡਰ ਦੇ ਉੱਤੇ, ਤਾਂ ਕਿ ਜਿਹੜੀ ਆ ਰਿਪੋਰਟਿੰਗ ਨਾ ਕੀਤੀ ਜਾ ਸਕੇ। ਕਹਿੰਦੇ ਪਈ 729% ਜਿਹੜੀ ਆ ਪੈਰਾਡੈਮਿਕ ਦੀ ਕਪੈਸਿਟੀ ਆ ਉਹਦੇ ਨਾਲੋਂ ਜ਼ਿਆਦਾ ਜਿਹੜਾ ਮਾਈਗਰੈਂਟ ਫੈਸਿਲਿਟੀ ਆ ਡੋਨਾ ਟੈਕਸਸ ਦੇ ਵਿੱਚ ਉੱਥੇ ਮਾਈਗਰੈਂਟ ਇਕੱਠੇ ਹੋਏ ਹੈਗੇ ਆ। ਤੇ ਦੂਸਰੇ ਪਾਸੇ ਅੱਜ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਵੀ, ਜਿਹੜੇ ਰਹਿ ਚੁੱਕੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਹ ਕਿਹਾ ਵੀ ਡੈਥ ਤੇ ਹਿਊਮਨ ਟ੍ਰੈਜਡੀ ਦੇ ਲਈ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਬਾਈਡਨ ਹੁਣੀ ਲੈ ਕੇ ਆਏ ਆ ਇਹ ਬਹੁਤ ਖਤਰਨਾਕ ਆ। ਤੇ ਹੁਣ ਤੁਸੀਂ ਦੇਖੋ ਵੀ ਮੇਰੇ ਟਾਈਮ ਦੇ ਉੱਤੇ ਕਿੱਦਾਂ ਬਦਨਾਮ ਕਰਦੇ ਸੀ ਤੇ ਆਪ ਹੁਣ ਦੇਖੋ ਵੀ 10 ਦਿਨਾਂ ਤੋਂ ਵੱਧ ਹੋ ਗਿਆ, ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਬੱਚੇ ਆ ਉਹ ਹਜੇ ਵੀ ਬੰਦ ਹੈਗੇ ਆ। ਜੀ ਲਗਾਤਾਰ ਲੋਕਾਂ ਦਾ ਜਿਹੜਾ ਆਉਣ ਦਾ ਸਿਲਸਿਲਾ ਆ ਉਹ ਇਹਨਾਂ ਦਾ ਰੁਕ ਨਹੀਂ ਰਿਹਾ। ਜਿਹੜੇ ਆ ਬਾਈਡਨ ਹੁਣਾਂ ਨੇ ਖੁਦ ਵੀ ਕਿਹਾ, ਮੈਯੋਰਕਸ ਉਹ ਵੀ ਕਹਿ ਰਹੇ ਆ। ਪਰ ਹੁਣ ਲੋਕਾਂ ਨੂੰ ਜਦੋਂ ਪਤਾ ਆ ਵੀ ਉੱਥੇ ਉਹਨਾਂ ਨੂੰ ਦਿਸ ਰਿਹਾ ਆ ਵੀ ਸਾਨੂੰ ਜਾਂਦਿਆਂ ਨੂੰ ਕੁਛ ਨਾ ਕੁਛ ਜਿਹੜੀ ਸਹੂਲਤ ਜਿਹੜੀ ਉਹ ਮਿਲੇਗੀ, ਤਾਂ ਫਿਰ ਉਸ ਦੇ ਕਰਕੇ ਲੋਕ ਜਿਹੜੇ ਉਹ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਉਹ ਆ ਰਹੇ ਹੈਗੇ ਆ। ਸਥਿਤੀ ਕਾਫੀ ਜਿਹੜੀ ਆ ਇਹਨਾਂ ਦੇ ਲਈ, ਜਿੱਦਾਂ ਤੁਸੀਂ ਕਿਹਾ ਵੀ ਗਲੇ ਦੀ ਹੱਡੀ ਵਾਂਗੂ ਜਿਹੜੀ ਉਹ ਬਣ ਚੁੱਕੀ ਆ। ਉਹੀ ਡੈਮੋਕ੍ਰੇਟਸ ਜਿਹੜੇ ਪਿਛਲੇ ਪ੍ਰਸ਼ਾਸਨ ਨੂੰ ਜਿਹੜੇ ਆ ਵੀ ਕੋਸਦੇ ਰਹਿੰਦੇ ਸੀਗੇ, ਉਹ ਹੁਣ ਕਿਤੇ ਕਿਤੇ ਕੋਈ ਜਿਹੜਾ ਬੋਲਦਾ ਹੈ, ਪਰ ਬਹੁਤੇ ਜਿਹੜੇ ਉਹ ਉਸ ਦੇ ਵਿੱਚ ਚੁੱਪ ਹੈਗੇ ਆ। ਬਹੁਤ ਸਾਰੇ ਜਿਹੜੇ ਬਾਰਡਰ ਵਾਲੇ ਸਿਟੀਜ਼ ਆ ਅਤੇ ਜਿਹੜੇ ਸੂਬੇ ਆ ਉਹ ਇਸ ਚੀਜ਼ ਤੋਂ ਖਾਸੇ ਜਿਹੜੇ ਪਰੇਸ਼ਾਨ ਜਿਹੜੇ ਉਹ ਹੋ ਰਹੇ ਨੇ। ਅਤੇ ਬੱਚਿਆਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਅਨਪ੍ਰੀਪੇਅਰਡ ਜਿਹੜੇ ਆ ਉਹ ਨਜ਼ਰ ਆ ਰਹੇ ਆ। ਆਈ ਥਿੰਕ $58 ਮਿਲੀਅਨ ਦਾ ਇੱਕ ਨਵਾਂ ਜਿਹੜਾ ਇਹਨਾਂ ਨੇ ਜਿਹੜਾ ਟੈਂਡਰ ਇੱਕ ਹਿਸਾਬ ਦੇ ਨਾਲ ਪਾਸ ਕੀਤਾ ਹੈ, ਆਈਸ ਵਾਲਿਆਂ ਨੂੰ ਦਿੱਤਾ, ਜਿਸ ਦੇ ਵਿੱਚ ਉਹ ਹੋਟਲਸ ਦੀਆਂ ਬੁਕਿੰਗ ਕਰਨਗੇ। ਜਿਹੜੇ ਆ ਰਹੇ ਲੋਕ ਆ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਉੱਥੇ ਠਹਿਰਾਉਣ ਦਾ ਜਿਹੜਾ ਹਰਜੋਤ ਸਿੰਘ ਜੀ
ਜਿਹੜਾ ਉਹਨਾਂ ਨੇ ਬੰਦੋਬਸਤ ਜਿਹੜਾ ਉਹ ਕਰਨਾ ਹੈਗਾ ਆ। ਸੋ ਇਸ ਟਾਈਮ ਕਾਫੀ ਸਥਿਤੀ ਜਿਹੜੀ ਹੈ ਇਹਨਾਂ ਦੀ ਕਸੂਤੀ ਜਿਹੜੀ ਉਹ ਬਣ ਚੁੱਕੀ ਆ। ਨਾ ਇਹ ਨਿਕਲਣ ਵਾਲੀ ਆ ਅਤੇ ਨਾ ਇਹ ਜਿਹੜੀ ਉਹ ਬਾਹਰ ਸੁੱਟਣ ਵਾਲੀ ਜਿਹੜੀ ਹੱਡੀ ਆ ਇਸ ਟਾਈਮ ਇਹਨਾਂ ਦੇ ਲਈ ਜਿਹੜੀ ਉਹ ਬਣੀ ਹੋਈ ਆ। ਸੋ ਚੌਂਸ਼ਪੇਰਿਓ ਇਹਨਾਂ ਦੇ ਉੱਤੇ ਜਿਹੜੇ ਦਬਾਅ ਆ ਉਹ ਲਗਾਤਾਰ ਵੱਧ ਰਿਹਾ ਆ ਅਤੇ ਇਸ ਦਾ ਅਸਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਲਾਜ਼ਮੀ ਜਿਹੜਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੀ। ਦੂਸਰੇ ਪਾਸੇ ਜਿਹੜੇ ਲੀਗਲ ਇਮੀਗ੍ਰੈਂਟਸ ਆਉਣਾ ਚਾਹੁੰਦੇ ਆ ਉਹ ਜਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਆਉਣਾ, ਕਿਸੇ ਦੇ ਹਸਬੈਂਡ ਨੇ, ਵਾਈਫ ਨੇ, ਪੇਰੈਂਟਸ ਨੇ ਆਉਣਾ ਆ, ਉਹ ਲੋਕ ਬਹੁਤ ਜ਼ਿਆਦਾ ਅਪਸੈਟ ਆ। ਕਹਿੰਦੇ ਪਈ ਅਸੀਂ ਲੀਗਲੀ ਸਾਡੀਆਂ ਉੱਥੇ ਇੰਟਰਵਿਊਜ਼ ਵੀ ਨਿਕਲੀਆਂ ਆ, ਪਰ ਜਿਹੜੇ ਆਫਿਸਰਸ ਹੈਗੇ ਆ ਬਾਹਰਲੇ ਮੁਲਕਾਂ ਦੇ ਵਿੱਚ ਉਹ ਬੰਦ ਕਰ ਰੱਖੇ ਹੋ ਆ ਕਰੋਨਾ ਵਾਇਰਸ ਕਰਕੇ। ਪਰ ਦੂਸਰੇ ਪਾਸੇ ਜਿਹੜੇ ਆ ਅਨਡਾਕੂਮੈਂਟਡ ਲੋਕ ਬਾਰਡਰ ਕ੍ਰਾਸ ਕਰਕੇ ਆ ਰਹੇ ਵੀ ਉਹਨਾਂ ਨੂੰ ਇਹ ਧੜਾ ਧੜ ਲੈ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਜੀ। ਇਹ ਪਹਿਲੋਂ ਵੀ ਪੂਰੇ ਕੋਵਿਡ ਦੇ ਦੌਰਾਨ ਜਿਹੜਾ ਇਹ ਚੱਲਦਾ ਰਿਹਾ, ਅਜੇ ਤੱਕ ਪਹਿਲੋਂ ਤੋਂ ਹੀ ਜਿਹੜੇ ਸਾਬਕਾ ਰਾਸ਼ਟਰਪਤੀ ਉਹਨਾਂ ਨੇ 31 ਮਾਰਚ ਤੱਕ ਇਹਨਾਂ ਨੂੰ ਬੰਦ ਕਰਨ ਦੇ ਜਿਹੜੇ ਹੁਕਮ ਆ ਉਹ ਦਿੱਤੇ ਹੋਏ ਸੀਗੇ। ਸੋ ਹੁਣ 31 ਮਾਰਚ ਤੋਂ ਬਾਅਦ ਦੇ ਵਿੱਚ ਖੁੱਲ੍ਹਦੇ ਆ ਅਤੇ ਫਿਰ ਇੰਟਰਵਿਊਜ਼ ਵਗੈਰਾ ਜਿਹੜੀਆਂ ਉਹ ਹੋਣਗੀਆਂ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਸਟਰਾਜ਼ੈਨੇਕਾ ਦੀ ਵੈਕਸੀਨ ਜਿਹੜੀ ਬੀਤੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੀ ਆ, ਉਸ ਦੇ ਉੱਤੇ ਨਵਾਂ ਜਿਹੜੇ ਆંકੜੇ ਆ ਉਹ ਕੁਛ ਸਾਹਮਣੇ ਆਏ ਆ। ਐਸਟਰਾਜ਼ੈਨੇਕਾ ਦੇ ਜਿਹੜੇ ਟਰਾਇਲ US ਦੇ ਵਿੱਚ ਚੱਲ ਰਹੇ ਆ, ਉਹਨਾਂ ਦੇ ਆંકੜਿਆਂ ਦੇ ਮੁਤਾਬਕ ਕਹਿੰਦੇ ਵੀ ਇਹ ਸਾਰੇ ਹੀ ਉਮਰ ਦੇ ਲੋਕਾਂ ਦੇ ਉੱਤੇ ਕਾਫੀ ਪ੍ਰਭਾਵਸ਼ਾਲੀ ਜਿਹੜੀ ਉਹ ਹੈਗੀ ਆ। ਜਿਹੜੇ ਬਲੱਡ ਕਲੌਟਸ ਦਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਯੂਰਪ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਜਿਹੜਾ ਉਹ ਮਿਲਿਆ ਆ, ਉਹ ਕਹਿੰਦੇ ਵੀ ਇਸ ਟਾਈਮ ਇੱਥੇ ਜਿਹੜੇ 30,000 ਤੋਂ ਵੱਧ ਵੋਲੰਟੀਅਰਸ ਜਿਨ੍ਹਾਂ ਦੇ ਉੱਤੇ ਇਹ ਵੈਕਸੀਨ ਜਿਹੜੀ ਅਜਮਾਈ ਜਾ ਰਹੀ ਹੈਗੀ ਆ, ਟੈਸਟ ਕੀਤੇ ਜਾ ਰਹੇ ਹੈਗੇ ਆ, ਉਹਨਾਂ ਦੇ ਵਿੱਚ ਕਿਸੇ ਨੂੰ ਵੀ ਇੱਦਾਂ ਦੇ ਬਲੱਡ ਕਲੌਟਿੰਗ ਦੀ ਕੋਈ ਸਮੱਸਿਆ ਜਿਹੜੀ ਆ ਉਹ ਸਾਹਮਣੇ ਨਹੀਂ ਹੈਗੀ। ਕਹਿੰਦੇ ਵੀ ਇਹ ਤਕਰੀਬਨ 79% ਜਿਹੜੀ ਆ ਇਹ ਪ੍ਰਭਾਵਸ਼ਾਲੀ ਹੈਗੀ ਆ ਕੋਵਿਡ ਦੇ ਜਿਹੜੇ ਸਿੰਪਟਮਸ ਆ ਉਹਨਾਂ ਨੂੰ ਜਿਹੜਾ ਪ੍ਰੀਵੈਂਟ ਕਰਨ ਦੇ ਲਈ, ਰੋਕਣ ਦੇ ਲਈ, ਅਤੇ 100% ਇਫੈਕਟਿਵ ਹੈਗੀ ਆ ਵੀ ਕੋਈ ਜਿਹੜਾ ਆ ਉਹ ਜ਼ਿਆਦਾ ਬਿਮਾਰ ਜਿਹੜਾ ਉਹ ਨਾ ਹੋਵੇ ਅਤੇ ਹਸਪਤਾਲ ਦੇ ਵਿੱਚ ਉਸ ਨੂੰ ਜਿਹੜਾ ਉਹ ਨਾ ਜਾਣਾ ਪਵੇ। ਸੋ ਅਜੇ ਕਹਿੰਦੇ ਪਬਲਿਸ਼ ਇਹਨਾਂ ਨੇ ਆਪਣਾ ਡਾਟਾ ਪੂਰੀ ਤਰ੍ਹਾਂ ਜਿਹੜਾ ਉਹ ਦਿਖਾਇਆ ਨਹੀਂ ਆ। ਇਹ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚੋਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ, ਕਹਿੰਦੇ ਵੀ ਇਹ ਫਾਈਂਡਿੰਗਸ ਜੇ ਕਨਫਰਮ ਹੋ ਜਾਂਦੀਆਂ ਆ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਐਸਟਰਾਜ਼ੈਨੇਕਾ ਵਾਲੇ FDA ਦੇ ਮੋਹਰੇ ਜਿਹੜੇ ਉਹ ਜਾ ਸਕਦੇ ਆ, ਜਿਸ ਦੇ ਵਿੱਚ ਇਸ ਨੂੰ ਵੀ ਐਮਰਜੈਂਸੀ ਯੂਜ਼ ਦੇ ਲਈ ਉਹ ਵਰਤਣ ਦੇ ਲਈ ਆਗਿਆ ਜਿਹੜੀ ਉਹ ਲੈ ਸਕਦੇ ਆ। ਸੋ ਇਹ ਕੋਵੈਕਸ ਦਾ ਜਿਹੜਾ ਇਹ ਸ਼ਾਟ ਹੈਗਾ ਆ ਐਸਟਰਾਜ਼ੈਨੇਕਾ ਦਾ, ਇਹ ਜਿਹੜਾ ਇੱਕ ਹਿਸਾਬ ਦੇ ਨਾਲ, ਕਿਉਂਕਿ UN ਨੇ ਵੀ ਇਸ ਨੂੰ ਪ੍ਰੋਜੈਕਟ ਨੂੰ ਜਿਹੜਾ ਉਹ ਬੈਕ ਕੀਤਾ ਸੀਗਾ, ਕੋਵੈਕਸ ਕਰਕੇ ਜਿਹੜੀ ਇਹ ਵੈਕਸੀਨ ਦਾ ਜਿਹੜਾ ਨਾਮ ਰੱਖਿਆ ਗਿਆ ਆ। ਯੂਰਪ ਦੇ ਕਈ ਮੁਲਕਾਂ ਨੇ ਹਾਲ ਦੀ ਘੜੀ ਕੁਛ ਸਮੇਂ ਦੇ ਲਈ ਇਸ ਨੂੰ ਲਾਉਣ ਤੋਂ ਜਿਹੜਾ ਆ ਉਹ ਰੋਕ ਲਗਾਈ ਹੈਗੀ ਆ ਵੀ ਅਸੀਂ ਇਸ ਦੀ ਥਾਂ ਦੇ ਉੱਤੇ ਕੋਈ ਹੋਰ ਜਾਂ ਉਸ ਦੀ ਉਦੋਂ ਦੇਖਣਾ ਹੋਊਗਾ ਵੀ ਬਾਕੀਆਂ ਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ। ਸੋ ਉੱਦਾਂ ਮਿਲੀਅਨਸ ਆਫ ਜਿਹੜੀਆਂ ਡੋਜ਼ਿਸ ਜਿਹੜੀਆਂ ਉਹ ਲੱਗੀਆਂ ਨੇ, ਕਾਫੀ ਲੋਕਾਂ ਨੂੰ ਇਸ ਦੇ ਨਾਲ ਬਿਮਾਰੀ ਤੋਂ ਇੱਕ ਹਿਸਾਬ ਦੇ ਨਾਲ ਬਚਾਅ ਜਿਹੜਾ ਹੋਇਆ ਆ। ਪਰ ਕੁਛ ਕੁ ਜਿਹੜੀਆਂ ਇਹ ਜਿਹੜੇ ਆંકੜੇ ਜਿਹੜੇ ਉਹ ਆ ਰਹੇ ਆ ਉਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਇਹਦੇ ਕਰਕੇ ਬਲੱਡ ਕਲੌਟ ਹੁੰਦੇ ਆ, ਜਿਸ ਨੂੰ ਐਸਟਰਾਜ਼ੈਨੇਕਾ ਨੇ ਅਤੇ ਹੋਰ ਸਾਰੀਆਂ ਇਹਦੇ ਨਾਲ ਸੰਬੰਧਿਤ ਜਿਹੜੇ ਲੋਕ ਆ ਉਹਨਾਂ ਨੇ ਇਸ ਨੂੰ ਨਕਾਰਿਆ ਹੈਗਾ ਆ। ਪਰ ਇਹ ਵਿਵਾਦ ਜਿਹੜਾ ਹੁਣ ਐਸਟਰਾਜ਼ੈਨੇਕਾ ਦੇ ਨਾਲ ਲੱਗਦਾ ਆ ਉਹ ਜੁੜਿਆ ਹੀ ਰਹੇਗਾ। FDA ਵਾਲੇ ਕੀ ਕਰਦੇ ਨੇ, ਕੀ ਕਹਿੰਦੇ ਨੇ, ਇਹਨਾਂ ਦੇ ਜਿਹੜੇ ਡਾਟਾ ਨੂੰ ਦੇਖ ਕੇ ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਜਿਹੜੀ ਆ ਆਈਸਲੈਂਡ ਤੋਂ ਆ ਰਹੀ ਹੈ। ਆਈਸਲੈਂਡ ਦੇ ਵਿੱਚ ਜਵਾਲਾਮੁਖੀ ਫਟਿਆ ਹੈਗਾ। ਸੋ ਹੁਣ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਊਂਟ ਫੈਗਰੈਂਡਸਲ ਫਾਲ ਜਿਹੜਾ ਆ ਉੱਥੇ ਜਿਹੜਾ ਇਹ ਲਾਵਾ ਆ ਉਸ ਨੂੰ ਦੇਖਣ ਜਾ ਰਹੇ ਆ। 800 ਸਾਲਾਂ ਦੇ ਵਿੱਚ ਇਹ ਪਹਿਲੀ ਵਾਰੀ ਜਿਹੜਾ ਲਾਵਾ ਉੱਥੇ ਫਟਿਆ ਹੈਗਾ ਅਤੇ ਪਹਿਲਾਂ ਲੋਕਾਂ ਨੂੰ ਬੰਦ ਕੀਤਾ ਗਿਆ ਸੀ, ਫਿਰ ਕੁਛ ਦਿਨ ਲਈ ਉਹਨਾਂ ਨੇ ਖੋਲ੍ਹਤਾ ਵੀ ਜਾ ਕੇ ਤੁਸੀਂ ਦੇਖ ਸਕਦੇ ਆ, ਪਰ ਹੁਣ ਫਿਰ ਕਹਿੰਦੇ ਕੁਛ ਦਿਨਾਂ ਤੋਂ ਜਿਹੜਾ ਆ ਉਸ ਨੂੰ ਬੰਦ ਕੀਤਾ ਗਿਆ ਹੈਗਾ ਕਿਉਂਕਿ ਪੋਲੂਸ਼ਨ ਜ਼ਿਆਦਾ ਆ। 3 ਲੱਖ ਕਿਊਬਿਕ ਮੀਟਰ ਤੇ ਜਿਹੜਾ ਕਿ 10.5 ਮਿਲੀਅਨ ਕਿਊਬਿਕ ਫੀਟ ਬਣਦਾ ਆ ਇਹ ਲਾਵਾ ਜਿਹੜਾ ਆ ਇਸ ਜਵਾਲਾਮੁਖੀ ਚੋਂ ਫਟ ਕੇ ਜਿਹੜਾ ਬਾਹਰ ਫੈਲ ਰਿਹਾ ਹੈਗਾ। ਜੀ।
ਸੁਪਰੀਮ ਕੋਰਟ ਜਿਹੜੀ ਆ ਉਹ ਬੋਸਟਨ ਮੈਰਾਥਨ ਜਿਹੜਾ ਬੌਂਬਰ ਸੀਗਾ, ਜਿਹੜੇ ਦੋ ਭਰਾ ਸੀਗੇ, ਉਸ ਦੇ ਵਿੱਚ ਜਿਹੜਾ ਇੱਕ ਉਹਨਾਂ ਨੇ ਪ੍ਰੈਸ਼ਰ ਕੁੱਕਰ ਬੰਬ ਜਿਹੜੇ 2013 ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਇਸ ਮੈਰਾਥਨ ਦੀ ਐਂਡਿੰਗ ਵਾਲੀ ਥਾਂ ਦੇ ਉੱਤੇ ਲਾਏ ਸੀ, ਜਿਸ ਦੇ ਕਰਕੇ 3 ਜਾਣਿਆਂ ਦੀ ਮੌਤ ਹੋਈ ਸੀ, 250 ਲੋਕ ਜਿਹੜੇ ਆ ਉਸ ਦੇ ਵਿੱਚ ਫੱਟੜ ਹੋਏ ਸੀ। ਸੁਪਰੀਮ ਕੋਰਟ ਕਹਿ ਰਹੇ ਆ ਵੀ ਇਸ ਦੀ ਡੈਥ ਸੈਂਟੈਂਸ ਦਾ ਜਿਹੜਾ ਮਾਮਲਾ ਆ ਉਸ ਨੂੰ ਉਹ ਕੰਸੀਡਰ ਕਰਨਗੇ। ਸੋ ਡੈਥ ਪੈਨਲਟੀ ਦੀ ਜਿਹੜੀ ਲਗਾਤਾਰ ਇਸ ਦੇ ਲਈ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈਗੀ ਆ। ਟੈਸਰਨੇਵ ਨਾਂ ਦੇ ਜਿਹੜੇ ਇਹ ਭਰਾ ਹੈਗੇ ਆ, ਇਸ ਨੂੰ ਵੀ ਜਿਹੜੇ ਛੋਟੇ ਭਰਾ ਨੂੰ ਵੀ ਹੁਣ ਵੱਡੇ ਭਰਾ ਵਾਂਗੂ ਕਨਵਿਕਟ ਜਿਹੜਾ ਆ ਉਹ ਕੀਤਾ ਗਿਆ ਸੀ ਵੀ ਇਹਨਾਂ ਦੋਨਾਂ ਨੇ ਮਿਲ ਕੇ ਹੀ ਇਹ ਜਿਹੜੇ ਬੰਬ ਜਿਹੜੇ ਉੱਥੇ ਰੱਖੇ ਆ। ਸੋ 3 ਜੱਜ ਦੇ ਪੈਨਲ ਨੇ ਜਿਹੜੇ ਫਸਟ ਸਰਕਟ ਕੋਰਟ ਆ ਲਾਸਟ ਈਅਰ, ਉਹਨਾਂ ਨੇ ਕਿਹਾ ਸੀਗਾ ਵੀ ਨਵੀਂ ਸੈਂਟੈਂਸਿੰਗ ਜਿਹੜੀ ਆ ਉਹ ਹੀਅਰਿੰਗ ਜਿਹੜੀ ਉਹ ਹੋਵੇਗੀ। ਸੋ ਉਹ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਕੀ ਫੈਸਲਾ ਜਿਹੜਾ ਆ ਉਹ ਲੈਂਦਾ ਹੈਗਾ ਆ। ਸੋ ਕਾਫੀ ਉਦੋਂ ਜਿਹੜਾ ਹਰਜੋਤ ਸਿੰਘ ਜੀ ਪੂਰੀ ਦੁਨੀਆ ਨੂੰ ਹੀ, ਅਮਰੀਕਾ ਨੂੰ ਤਾਂ ਉਸਨੇ ਪੂਰੀ ਤਰ੍ਹਾਂ ਜਿਹੜਾ ਆ ਇਹਨਾਂ ਬੰਬਾਂ ਧਮਾਕਿਆਂ ਨੇ ਜਿਹੜਾ ਉਹ ਹਿਲਾਇਆ ਸੀਗਾ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਆ। ਕਹਿੰਦੇ ਵੀ ਕੈਲੀਫੋਰਨੀਆ ਨੇ ਹੁਣ ਇੱਕ ਨਵਾਂ ਆਈਡੀਆ ਲਿਆ ਵੀ ਜਿਹੜੇ ਘਰ ਕੋਸਟਲ ਜਿਹੜੇ ਲੈਂਡ 'ਤੇ ਹੈਗੇ ਆ, ਸਮੁੰਦਰ ਦੇ ਲਾਗੇ ਆ, ਉਹਨਾਂ ਨੂੰ ਜਾਂ ਤਾਂ ਬਾਈ ਕਰੋ, ਰੈਂਟ ਕਰੋ ਜਾਂ ਵਾਪਸ ਪਿੱਛੇ ਮੁੜ ਜਾਓ। ਕਹਿੰਦੇ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹ ਕੋਸਟਲ ਏਰੀਏ 'ਚ ਉਹ ਪਾਣੀ 'ਚ ਡੁੱਬ ਜਾਣਗੇ। ਆਪਾਂ ਦੇਖਿਆ ਹੀ ਆ ਗਲੋਬਲ ਵਾਰਮਿੰਗ ਕਰਕੇ। ਅਤੇ ਕਹਿੰਦੇ ਵੀ $100 ਬਿਲੀਅਨ ਵਰਥ ਦੀ ਮੌਰਗੇਜ ਜਿਹੜੀ ਆ ਉਹ ਇਹਨਾਂ ਘਰਾਂ ਦੀ ਹੈਗੀ ਆ, ਅਤੇ ਇੱਥੇ ਬਹੁਤ ਵੱਡੇ ਜਿਹੜੇ ਆ ਫਲੱਡ ਆ ਸਕਦੇ ਹੈਗੇ ਆ। ਸੋ ਜਿਹੜੇ ਲੋਕ ਹੁਣ ਸਮੁੰਦਰ ਦੇ ਕੰਢੇ ਜਿਹੜੇ ਘਰ ਲੈਂਦੇ ਆ, ਉਹਨਾਂ ਨੂੰ ਸੋਚਣਾ ਪਊਗਾ ਵੀ ਉਹਨਾਂ ਨੇ ਉਹ ਘਰ ਲੈਣਾ ਆ ਜਾਂ ਜਿਨ੍ਹਾਂ ਕੋਲ ਹੈਗਾ ਉਹਨਾਂ ਨੇ ਵੇਚਣਾ ਆ, ਜਾਂ ਉਸ ਏਰੀਏ ਦੇ ਵਿੱਚ ਕਹਿੰਦੇ ਪਈ ਸੀ ਵਾਲਸ ਬਣਾਈਆਂ ਜਾਣ ਤਾਂ ਕਿ ਪਾਣੀ ਦਾ ਫਲੱਡ ਨਾ ਆਵੇ, ਡੰਪ ਕਿਸ ਤਰ੍ਹਾਂ ਬਣਾਏ ਜਾਣ। ਪਰ ਇਹ ਜਿਹੜਾ ਹੁਣ ਗੌਰਮੈਂਟ ਨੂੰ ਇੱਕ ਬਹੁਤ ਵੱਡਾ ਫਿਕਰ ਲੱਗਾ ਹੋਇਆ ਹੈਗਾ ਆ। ਆਉਣ ਵਾਲੇ ਕਹਿੰਦੇ 10-15 ਸਾਲਾਂ 'ਚ ਕਾਫੀ ਘਰ ਜਿਹੜੇ ਆ ਕੋਸਟਲ ਏਰੀਏ 'ਚ ਕੈਲੀਫੋਰਨੀਆ 'ਚ ਉਹ ਪਾਣੀ 'ਚ ਡੁੱਬ ਸਕਦੇ ਹੈਗੇ ਆ। 30 ਸਾਲਾਂ ਦੇ ਵਿੱਚ ਜਿਹੜੀ ਫੀਮਾ ਆ ਉਹਨਾਂ ਨੇ ਇਹ ਕਿਹਾ ਵੀ 43,000 ਦੇ ਕਰੀਬ ਜਿਹੜੇ US ਦੇ ਹੋਮਸ ਆ ਉਹ ਪਾਣੀ ਦੀ ਮਾਰ ਦੇ ਥੱਲੇ ਆਊਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਸੀਗੇ, ਟੈਕਸਸ ਰੋਡ ਹਾਊਸ ਇੱਕ ਕਾਫੀ ਫੇਮਸ ਸਟੇਕ ਦੀ ਇੱਥੇ ਕੰਪਨੀ ਆ, ਉਸ ਦੇ CEO ਨੇ ਕਹਿੰਦੇ ਆ ਵੀ ਆਤਮ ਹੱਤਿਆ ਜਿਹੜੀ ਉਹ ਕਰ ਲਈ। ਕੋਵਿਡ ਤੋਂ ਇਹ ਪੀੜਤ ਸੀਗਾ ਅਤੇ ਕਹਿੰਦੇ ਵੀ ਕਾਫੀ ਜਿਹੜੇ ਹਾਲ ਇਸ ਦੇ ਬੁਰੇ ਜਿਹੜੇ ਉਹ ਚੱਲ ਰਹੇ ਸੀਗੇ, ਸਿਹਤ ਜਿਹੜੀ ਆ ਜੇ ਉਸ ਦੀ ਠੀਕ ਨਹੀਂ ਸੀ ਹੋ ਰਹੀ, ਉਸ ਦੇ ਚੱਲਦਿਆਂ ਹੀ ਇਸ ਨੇ ਆਪਣੀ ਜਾਨ ਲੈਣ ਦਾ ਜਿਹੜਾ ਉਹ ਫੈਸਲਾ ਲੈ ਲਿਆ। ਕੈਂਟ ਟੇਲਰ ਇਹ ਫਾਊਂਡਰ ਅਤੇ CEO ਸੀਗਾ ਟੈਕਸਸ ਰੋਡ ਹਾਊਸ ਰੈਸਟੋਰੈਂਟ ਚੇਨ ਦਾ। 65 ਸਾਲ ਜਿਹੜੀ ਇਸ ਦੀ ਉਮਰ ਜਿਹੜੀ ਆ ਉਹ ਦੱਸੀ ਜਾਂਦੀ ਹੈਗੀ ਆ। ਸੋ ਕਹਿੰਦੇ ਵੀ ਇਹ ਕਾਫੀ ਜ਼ਿਆਦਾ ਇਸ ਨੂੰ ਜਿਹੜੇ ਸਿੰਪਟਮ ਸੀਗੇ ਅਤੇ ਬਿਮਾਰ ਜਿਹੜਾ ਉਹ ਲਗਾਤਾਰ ਰਹਿ ਰਿਹਾ ਸੀਗਾ। ਹੁਣ ਇਹ ਜਿਹੜਾ ਹਰਜੋਤ ਸਿੰਘ ਜੀ ਮਾੜੀ ਜਿਹੜੀ ਗੱਲ ਹੈਗੀ, ਕਿਉਂਕਿ ਇੱਦਾਂ ਦੀ ਚੀਜ਼ ਨੂੰ ਸੁਣ ਕੇ ਕੀ ਪਤਾ ਕਈ ਹੋਰ ਲੋਕ ਜਿਹੜੇ ਆ ਉਹ ਦੇਖਦੇ ਆ ਵੀ ਇਸਨੇ ਜਿਹੜਾ ਉਹ ਕੀ ਕਰ ਲਿਆ। ਸੁਸਾਈਡ ਜਿਹੜਾ ਕਿਸੇ ਵੀ ਤਰੀਕੇ ਦਾ ਕੋਈ ਹੱਲ ਜਿਹੜਾ ਉਹ ਨਹੀਂ ਹੁੰਦਾ। ਨੋ ਡਾਊਟ ਬੰਦਾ ਜਿਹੜਾ ਉਹ ਬਿਮਾਰ ਜਿਹੜਾ ਉਹ ਹੋ ਜਾਂਦਾ ਆ, ਪਰ ਹੌਸਲਾ ਰੱਖਣਾ ਚਾਹੀਦਾ, ਕਿਉਂਕਿ ਪਿੱਛੇ ਪਰਿਵਾਰ ਦੇ ਉੱਤੇ ਵੀ ਤੁਸੀਂ ਦੇਖੋ ਨਾ ਕਿੱਦਾਂ ਦੀ ਜਿਹੜੀ ਆ ਉਹ ਬੀਤਦੀ ਹੋਵੇਗੀ। ਸੋ ਇਹ ਮਾੜੀ ਜਿਹੜੀ ਗੱਲ ਆ ਇਹ ਵਾਪਰੀ ਆ ਜੀ। ਅਗਲੀ ਖਬਰ ਵੱਲ ਚੱਲੀਏ। $1,400 ਦੇ ਸਟਿਮੂਲਸ ਪੈਕੇਜ ਨੂੰ ਲੈ ਕੇ ਸਾਡੇ ਆਫਿਸ ਦੇ ਵਿੱਚ ਪੰਜਾਬੀ ਰੇਡੀਓ USA 'ਚ ਬਹੁਤ ਕਾਲਾਂ ਆਉਂਦੀਆਂ ਵੀ ਸਾਡੇ ਆਏ ਨਹੀਂ ਜਾਂ ਜੇ ਆ। ਸੋ ਉਹਦੇ ਬਾਰੇ IRS ਨੇ ਇਹ ਕਿਹਾ ਆ ਵੀ 90 ਮਿਲੀਅਨ ਦੇ ਕਰੀਬ ਜਿਹੜੇ ਸਟਿਮੂਲਸ ਚੈੱਕ ਆ ਆਲਰੇਡੀ ਪਿਛਲੇ ਹਫ਼ਤੇ ਲੋਕਾਂ ਦੇ ਘਰਾਂ 'ਚ ਪਹੁੰਚ ਗਏ ਹੈਗੇ ਆ। ਸੋ ਤੁਸੀਂ ਆਪਣੇ ਜਿਹੜੇ ਜਿਨ੍ਹਾਂ ਨੇ ਟੈਕਸ ਫਾਈਲ ਕੀਤਾ ਆ ਉਹਨਾਂ ਨੂੰ ਚੈਕਿੰਗ ਦੀ ਇਨਫੋਰਮੇਸ਼ਨ ਦਿੱਤੀ, ਉਹ ਤਾਂ ਤੁਹਾਡੇ ਅਕਾਊਂਟ 'ਚ ਆ ਜਾਣੇ ਆ। ਬਾਕੀ ਚੈੱਕ ਜਾਂ ਕ੍ਰੈਡਿਟ ਕਾਰਡ ਦੇ ਮੂਲ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਮੇਲ ਕੀਤੇ ਜਾਊਗੇ। ਸੋ ਉਹਦੇ ਲਈ ਤੁਹਾਨੂੰ ਜਿਹੜੀ ਆ ਵੇਟ ਕਰਨੀ ਚਾਹੀਦੀ ਆ। IRS ਤੇ ਟ੍ਰੇਜਰੀ ਡਿਪਾਰਟਮੈਂਟ ਨੇ ਪਿਛਲੇ ਹਫ਼ਤੇ ਹੀ ਅਨਾਊਂਸ ਕੀਤਾ ਸੀ ਵੀ $242 ਬਿਲੀਅਨ ਦੇ ਕਰੀਬ ਟੋਟਲ ਚੈਕਸ ਜਿਹੜੇ ਆ ਉਹ ਜਾਣਗੇ। 90 ਮਿਲੀਅਨ ਲੋਕਾਂ ਨੂੰ ਆਲਰੇਡੀ ਜਾ ਚੁੱਕੇ ਹੈਗੇ ਆ। ਸੋ ਹਜੇ ਵੀ ਜੇ ਕਿਸੇ ਨੂੰ ਕੋਈ ਜਿੱਦਾਂ ਭੁਲੇਖਾ ਆ ਜਾਂ ਕਿਸੇ ਨੇ ਕੁਛ ਚੈੱਕ ਕਰਨਾ ਤਾਂ ਤੁਸੀਂ ਜਿਹੜਾ ਗੈਟ ਮਾਈ ਪੇਮੈਂਟ ਦੇ ਉੱਤੇ ਸਿੱਧਾ ਗੂਗਲ 'ਤੇ ਟਾਈਪ ਕਰ ਦਿਓ ਗੈਟ ਮਾਈ ਪੇਮੈਂਟ।
ਸੋ ਤੁਹਾਨੂੰ ਇਹ IRS ਦੀ ਵੈਬਸਾਈਟ ਤੇ ਲੈ ਜਾਊਗਾ, ਉੱਥੇ ਤੁਹਾਨੂੰ ਉਹ ਦੱਸ ਦੂਗੇ ਵੀ ਤੁਹਾਡੇ ਬੈਂਕ 'ਚ ਪੈਸੇ ਜਮ੍ਹਾਂ ਹੋ ਗਏ ਆ ਜਾਂ ਮੇਲ 'ਚ ਆ ਜਾਂ ਕਿਸੇ ਤਰ੍ਹਾਂ ਦੀ ਐਰਰ ਆ ਰਹੀ ਹੈਗੀ ਆ। ਇਹ ਤੁਹਾਨੂੰ ਜਿਹੜਾ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪਬਲਿਕਨ ਰਿਪਰੈਜ਼ੈਂਟੇਟਿਵ ਟੌਮ ਰੀਡ ਨਿਊਯਾਰਕ ਤੋਂ ਜਿਹੜੇ ਸੀਗੇ, ਉਹਨਾਂ ਨੇ ਮਾफ़ੀ ਮੰਗੀ ਆ ਅਤੇ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਤੇ ਲਈ ਆ। ਬੀਤੇ ਦਿਨਾਂ ਦੇ ਵਿੱਚ ਉਹਨਾਂ ਦੇ ਵੀ ਇੱਕ ਸਾਬਕਾ ਜਿਹੜੇ ਲੌਬਿਸਟ ਆ ਉਸ ਦੇ ਦੁਆਰਾ ਸੈਕਸ਼ੂਅਲ ਮਿਸਕੰਡਕਟ ਦੇ ਜਿਹੜੇ ਦੋਸ਼ ਆ ਇਹਨਾਂ ਖਿਲਾਫ ਜਿਹੜੇ ਉਹ ਲਾਏ ਗਏ ਸੀਗੇ। ਇੱਕ ਟਾਈਮ ਦੇ ਉੱਤੇ ਇਹ ਸੁਣਿਆ ਜਾ ਰਿਹਾ ਸੀਗਾ, ਇਹ ਗੱਲ ਸੀਗੀ ਵੀ ਕੂਮੋ ਨੂੰ ਜਿਹੜੀ ਆ ਉਹ ਚੁਣੌਤੀ ਅਗਲੇ ਸਾਲ ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹ ਦੇਣਗੇ, ਪਰ ਹੁਣ ਇਹ ਐਲੀਗੇਸ਼ਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਇਸ ਰੇਸ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਪਹਿਲਾਂ ਹੀ ਵਾਪਸ ਜਿਹੜਾ ਆ ਉਹ ਲੈ ਲਿਆ ਹੈਗਾ ਆ। ਉੱਧਰ ਇਸੇ ਹੀ ਸੂਬੇ ਦੇ ਜਿਹੜੇ ਹਰਜੋਤ ਸਿੰਘ ਜੀ ਗਵਰਨਰ ਕੂਮੋ, ਉਹ ਲਗਾਤਾਰ ਜਿਹੜੇ ਆ ਆਪਣੀਆਂ ਹੀ ਅਜਿਹੀਆਂ ਕੀਤੀਆਂ ਹੋਈਆਂ ਕਰਤੂਤ ਹੀ ਕਹਾਂਗੇ ਹੁਣ, ਜਿਹੜੇ ਇਹਨਾਂ ਦੇ ਉੱਤੇ ਕਥਿਤ ਦੋਸ਼ ਜਿਹੜੇ ਲੱਗ ਰਹੇ ਆ ਸੈਕਸ਼ੂਅਲ ਮਿਸਕੰਡਕਟ ਦੇ ਅਤੇ ਹਰਾਸਮੈਂਟ ਦੇ, ਉਸ ਨੂੰ ਲੈ ਕੇ ਲਗਾਤਾਰ ਫਸਦੇ ਜਿਹੜੇ ਆ ਉਹ ਜਾ ਰਹੇ ਹੈਗੇ ਆ। ਸੋ ਹਾਲ ਦੀ ਘੜੀ ਉਹਨਾਂ ਨੇ ਜਿਹੜੇ ਕਿਸੇ ਤਰੀਕੇ ਦੇ ਨਾਲ ਅਸਤੀਫਾ ਦੇਣ ਦੀ ਜਾਂ ਕੋਈ ਇੱਦਾਂ ਦੀ ਗੱਲ ਤਾਂ ਜਿਹੜੀ ਉਹ ਨਹੀਂ ਆਖੀ ਹੈਗੀ। ਹੁਣ ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਕਿਹਾ ਆ ਵੀ ਜੇ ਇਹ ਜਿਹੜੇ ਦੋਸ਼ ਆ ਉਹ ਸਾਬਤ ਹੁੰਦੇ ਆ ਤਾਂ ਇਸ ਨੂੰ ਤੁਰੰਤ ਜਿਹੜਾ ਆ ਉਹ ਲਾਂਭੇ ਕਰਨਾ ਚਾਹੀਦਾ ਆ, ਲਾਂਭੇ ਹੋਣਾ ਚਾਹੀਦਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ, ਪਰ ਇੱਦਾਂ ਲੱਗਦਾ ਵੀ ਅਗਲੇ ਸਾਲ ਨਿਊਯਾਰਕ ਦੀ ਜਿਹੜੀ ਪੋਲੀਟਿਕਸ ਆ, ਇਕੱਲੇ ਕੋਵਿਡ ਦੇ ਹੋਈਆਂ ਜਿਹੜੀਆਂ ਮੌਤਾਂ ਅਤੇ ਉਸ ਦਾ ਜੋ ਕੁਛ ਵੀ ਉੱਥੇ ਵਾਪਰਿਆ, ਚਾਹੇ ਬਿਜ਼ਨਸਿਸ ਸੀਗੇ ਚਾਹੇ ਲੋਕ ਸੀਗੇ, ਉਹਨਾਂ ਦੇ ਉੱਤੇ ਜੋ ਕੁਛ ਵਾਪਰਿਆ, ਉਸ ਦੇ ਨਾਲ ਨਾਲ ਜਿਹੜੇ ਕੂਮੋ ਦੇ ਉੱਤੇ ਲੱਗੀਆਂ ਐਲੀਗੇਸ਼ਨਸ ਆ ਉਸ ਦੇ ਨਾਲ ਕਾਫੀ ਜਿਹੜੀ ਭਾਰੀ ਆ ਉੱਥੇ ਰਹੇਗੀ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਨੇਡਾ ਅਤੇ ਚਾਈਨਾ ਦੇ ਰਿਲੇਸ਼ਨ ਵੀ ਹੁਣ ਕਾਫੀ ਜਿਹੜੇ ਬੈਡ ਹੋਣ ਜਾ ਰਹੇ ਹੈਗੇ ਆ। ਕਹਿੰਦੇ ਪਈ ਅੱਜ ਕੈਨੇਡਾ ਵਾਲਿਆਂ ਨੇ ਇਹ ਕਿਹਾ ਵੀ ਚਾਈਨੀਜ਼ ਜਿਹੜੇ ਆ ਉਹ ਕੁਛ ਕੈਨੇਡੀਅਨ ਜਿਹੜੇ ਸਿਟੀਜ਼ਨ ਉਹਨਾਂ ਨੇ ਅਰੈਸਟ ਕੀਤੇ ਹੋ ਆ, ਉਹਨਾਂ ਨੂੰ ਜਿਹੜਾ ਚਾਰਜ ਕਰਨ ਜਾ ਰਹੇ ਆ ਅਤੇ ਬੜੇ ਸੀਕਰਟ ਕਲੋਜ਼ ਡੋਰ ਟਰਾਇਲ ਉਹਨਾਂ ਦੇ ਕਰ ਰਹੇ ਆ ਅਤੇ ਕਿਸੇ ਨੂੰ ਉੱਥੇ ਜਿਹੜਾ ਆ ਐਂਟਰ ਨਹੀਂ ਹੋਣ ਦਿੱਤਾ ਜਾਂਦਾ, ਉਹਨਾਂ ਨੂੰ ਰੀਪ੍ਰਜੈਂਟ ਵੀ ਨਹੀਂ ਕਰਨ ਦਿੱਤਾ ਜਾਂਦਾ। ਸੋ ਇਹ ਸਾਰਾ ਕੁਛ ਉਦੋਂ ਵੀ ਵਾਪਰ ਰਿਹਾ ਜਦੋਂ US ਜਿਹੜਾ ਆ ਉਹ ਟਰਾਈ ਕਰ ਰਿਹਾ ਵੀ ਜਿਹੜੀ OY ਕੰਪਨੀ ਆ, ਉਹਨਾਂ ਦੇ ਜਿਹੜੇ ਐਗਜ਼ੀਕਿਊਟਿਵ ਆ ਮੈਂਗ ਵੈਨਜ਼ੋ, ਉਹਨੂੰ ਜਿਹੜੇ ਆ ਉਹਨੂੰ ਐਕਸਟ੍ਰਾਡਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ US ਗਵਰਨਮੈਂਟ ਕੈਨੇਡਾ ਤੋਂ। ਕੋਵਰਿਕ ਇੱਕ ਕੈਨੇਡਾ ਦੇ ਜਿਹੜੇ ਡਿਪਲੋਮੈਟ ਆ ਚਾਈਨਾ 'ਚ ਸੀਗੇ, 2018 ਦੇ ਵਿੱਚ ਉਹਨਾਂ ਨੂੰ ਪਿਛਲੇ ਸਾਲ ਜੂਨ ਦੇ ਵਿੱਚ ਸਪਾਈਂਗ ਕੇਸ ਦੇ ਅੰਡਰ ਜਿਹੜਾ ਆ ਅਰੈਸਟ ਕੀਤਾ ਗਿਆ ਸੀ। ਅਤੇ ਪਿਛਲੇ ਹਫ਼ਤੇ ਇੱਕ ਹੋਰ ਕੈਨੇਡੀਅਨ ਡਿਪਲੋਮੈਟ ਨੂੰ ਜਿਹੜਾ ਆ ਉਹਨਾਂ ਨੇ ਅਰੈਸਟ ਕੀਤਾ ਹੈਗਾ। ਸੋ ਇਹ ਉਹਨਾਂ ਦਾ ਇਹੀ ਆ ਵੀ ਮੈਂਗ ਨੂੰ ਜਿਹੜਾ ਆ USA ਨੂੰ ਐਕਸਟ੍ਰਾਡਾਈਟ ਨਾ ਕੀਤਾ ਜਾਵੇ, ਪ੍ਰੈਸ਼ਰ ਪਾਇਆ ਜਾਵੇ ਕੈਨੇਡਾ 'ਤੇ। ਪਰ 26 ਮੁਲਕਾਂ ਦੇ ਡਿਪਲੋਮੈਟ ਕੱਲ੍ਹ ਕਹਿੰਦੇ ਵੀ ਉੱਥੇ ਚਾਈਨਾ 'ਚ ਇਕੱਠੇ ਹੋਏ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਚਾਈਨਾ ਜਿਸ ਤਰ੍ਹਾਂ ਐਕਟ ਕਰ ਰਿਹਾ ਵੀ ਬਹੁਤ ਮਾੜੀ ਗੱਲ ਆ, ਕੱਲ੍ਹ ਨੂੰ ਤਾਂ ਇਹ ਹੋਰ ਵੀ ਕਿਸੇ ਮੁਲਕ ਦੇ ਡਿਪਲੋਮੈਟ ਨੂੰ ਫੜ ਕੇ ਅੰਦਰ ਕਰ ਦੂਗਾ। ਜੀ, ਅਤੇ ਅਮਰੀਕਾ ਦੇ ਵੀ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਹੁਣ ਦੇਖਣੀ ਪਊਗੀ ਵੀ ਪੋਲਿਸੀ ਉਸ ਨੂੰ ਲੈ ਕੇ ਕੀ ਹੁੰਦੀ ਆ। ਜਿਹੜੇ ਆਪਣੇ ਡਿਫੈਂਸ ਸਕੱਤਰ ਅਤੇ ਸੈਕਟਰੀ ਆਫ ਸਟੇਟ ਇਹ ਏਸ਼ੀਆ ਦੇ ਦੌਰੇ ਦੇ ਉੱਤੇ ਵੀ ਗਏ ਆ, ਸਾਊਥ ਕੋਰੀਆ ਦੇ ਵਿੱਚ ਵੀ ਜਿਹੜੇ ਉਹ ਗਏ ਆ। ਅਤੇ ਅੱਜ ਡਿਫੈਂਸ ਸਕੱਤਰ ਲੋਇਡ ਆਸਟਿਨ ਅਚਨਚੇਤੇ ਕਹਿੰਦੇ ਅਫਗਾਨਿਸਤਾਨ ਦੇ ਦੌਰੇ ਦੇ ਉੱਤੇ ਜਿਹੜੇ ਉਹ ਪਹੁੰਚ ਗਏ। ਉਹ ਉਹਨਾਂ ਦੀ ਅਨਅਨਾਊਂਸਡ ਜਿਹੜੀ ਇਹ ਵਿਜ਼ਿਟ ਉੱਥੇ ਸੀਗੀ। 20 ਸਾਲ ਪਹਿਲਾਂ ਅਮਰੀਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਦਾਖਲ ਹੋਇਆ ਸੀ, ਉਸਾਮਾ ਬਿਨ ਲਾਦਨ ਉਸ ਨੂੰ ਅਤੇ ਤਾਲੀਬਾਨ ਅਲ-ਕਾਇਦਾ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਨਸ਼ਟ ਕਰਨ ਦੇ ਲਈ। ਸੋ 20 ਸਾਲਾਂ ਤੋਂ ਬਾਅਦ ਵੀ ਅਜੇ ਵੀ ਆਪਣੇ ਕੁਛ ਹਜ਼ਾਰ ਫੌਜੀ ਜਿਹੜੇ ਆ ਉੱਥੇ ਅਮਰੀਕਾ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਜੇ ਵੀ ਉੱਥੇ ਹੈਗੇ ਨੇ। ਸੋ ਹੁਣ ਬੀਤੇ ਸਾਲ ਦੇ ਵਿੱਚ ਕਾਫੀ ਚਰਚਾ ਚੱਲਦੀ ਸੀ ਵੀ ਤਕਰੀਬਨ ਸਾਰੇ ਫੌਜੀ ਉੱਥੋਂ ਵਾਪਸ ਜਿਹੜੇ ਉਹ ਆ ਜਾਣਗੇ, ਪਰ ਅਜੇ ਵੀ ਕੁਛ ਹਜ਼ਾਰ ਜਿਹੜੇ ਉੱਥੇ ਰਹਿ ਗਏ ਹੈਗੇ ਨੇ। ਜੀ, ਜਿਸ ਤਰ੍ਹਾਂ ਆਪਾਂ ਪਹਿਲੀ ਖਬਰ ਰਾਜਕਨਵੀਰ ਸਿੰਘ ਜੀ ਸਾਂਝੀ ਕੀਤੀ ਸੀ ਵੀ US ਮੈਕਸੀਕੋ ਬਾਰਡਰ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਬਾਰਡਰ ਨੂੰ ਕ੍ਰਾਸ ਕਰ ਰਹੇ ਆ, ਅਤੇ ਟੂਸਾਨ ਦੇ ਬਾਰਡਰ ਪੈਟਰੋਲ ਚੀਫ ਜਿਹੜੇ ਆ ਰੋਏ ਵਿਲਾਰਲ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਟ੍ਰੈਫਿਕਿੰਗ ਆ ਇਹ $multi-billion ਇੰਡਸਟਰੀ ਆ। ਕਹਿੰਦੇ ਵੀ $14 ਮਿਲੀਅਨ ਹਰ ਰੋਜ਼
ਇਹ ਜਿਹੜੇ ਉੱਥੇ ਦੇ ਗੈਂਗਸਟਰ ਆ ਉਹ ਪੈਸੇ ਬਣਾ ਰਹੇ ਆ, $14 ਮਿਲੀਅਨ ਹਰ ਰੋਜ਼। ਤਾਂ ਜਿਹੜੇ ਲੋਕਾਂ ਨੂੰ ਇਲੀਗਲੀ ਬਾਰਡਰ ਕ੍ਰਾਸ ਕਰਾਉਂਦੇ ਆ ਤੇ ਉਹਨਾਂ ਤੋਂ ਜਿਹੜੇ ਉਹ ਪੈਸੇ ਚਾਰਜ ਕਰਦੇ ਹੈਗੇ। ਕਹਿੰਦੇ $800 ਤੋਂ ਲੈ ਕੇ $5000 ਤਾਈਂ ਪਰ ਪਰਸਨ ਉਹ ਲੋਕਾਂ ਤੋਂ ਚਾਰਜ ਕਰ ਰਹੇ ਆ ਜਿਨ੍ਹਾਂ ਨੂੰ ਉਹ ਬਾਰਡਰ ਕ੍ਰਾਸ ਕਰਾਉਣਾ ਆ। ਜੀ ਬਿਲਕੁਲ, ਇਹ ਬਹੁਤ ਜਿਹੜੀ ਸਥਿਤੀ ਮਾੜੀ ਆ। ਅਤੇ ਆਪਾਂ ਨੂੰ ਕਿੰਨੀਆਂ ਆਪਾਂ ਸਟੋਰੀਆਂ ਸੁਣੀਆਂ ਨੇ ਜਾਂ ਲੋਕ ਜਿਹੜੇ ਦੱਸਦੇ ਨੇ ਵੀ ਇਕੱਲੇ ਦੇਖੋ ਜਿਹੜਾ ਉਹ ਪੈਸੇ ਹੀ ਨਹੀਂ, ਡਾਲਰ ਹੀ ਨਹੀਂ ਜਿਹੜੇ ਉਹ ਉੱਥੇ ਲੋਕ ਜਿਹੜੇ ਖਰਚ ਕਰ ਰਹੇ, ਜਾਨਾਂ ਵੀ ਜਿਹੜੀਆਂ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਜਿਹੜੀਆਂ ਉਹ ਜਾਂਦੀਆਂ ਨੇ। ਅੱਜ ਜਿਹੜੇ ਹਰਜੋਤ ਸਿੰਘ ਜੀ ਇਸੇ ਹੀ ਮਾਮਲੇ ਦੇ ਵਿੱਚ ਜਿਹੜੇ ਬੱਚਿਆਂ ਦਾ ਮਸਲਾ ਮਾਈਗਰੈਂਟ ਚਿਲਡਰਨ ਦਾ ਜਿਹੜਾ ਚੱਲਿਆ ਆ, ਟੈਕਸਸ ਦਾ ਜਿਹੜਾ ਇੱਕ ਡੈਮੋਕਰੇਟ ਹੈਗੇ ਆ ਹੈਨਰੀ ਕਿਊਲਰ, ਉਹਨਾਂ ਨੇ ਅੱਜ ਤਸਵੀਰਾਂ ਜਿਹੜੀਆਂ ਟੈਂਪਰੇਰੀ ਜਿਹੜੇ ਉਹਨਾਂ ਨੇ ਬਣਾਏ ਹੋਏ ਆ ਉਸ ਦੀਆਂ ਬੱਚਿਆਂ ਦੀਆਂ ਜਿਹੜੀਆਂ ਉਹ ਦਿਖਾਈਆਂ ਹੋਈਆਂ ਆ। ਉਸੇ ਤਰੀਕੇ ਦੇ ਨਾਲ ਜਿੱਦਾਂ ਪਿਛਲੇ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਤਸਵੀਰਾਂ ਉਹ ਦੇਖੀਆਂ ਸੀਗੀਆਂ ਬੱਚਿਆਂ ਦੇ ਕਹਿੰਦੇ ਮਾਸਕ ਪਾਏ ਹੋਏ ਆ, ਭੁੰਜੇ ਜਿਹੜੇ ਉਹ ਪਏ ਆ, ਕਈ ਜਿਹੜੇ ਆ ਮੰਜਿਆਂ ਦੇ ਉੱਤੇ ਆ, ਅਤੇ ਪਲਾਸਟਿਕ ਦੇ ਜਿਹੜੇ ਬਲੈਂਕਟ ਆ ਉਹਨਾਂ ਨੂੰ ਉੱਥੇ ਦਿੱਤੇ ਹੋਏ ਹੈਗੇ ਆ। 10 ਦਿਨਾਂ ਤੋਂ ਵੱਧ ਦਾ ਸਮਾਂ ਜਿਹੜਾ ਕਹਿੰਦੇ ਵੀ ਕਈ ਬੱਚਿਆਂ ਨੂੰ ਹੋ ਚੁੱਕਾ ਹੋਇਆ ਆ ਜਿਹੜੇ ਟੈਂਪਰੇਰੀ ਫੈਸਿਲਿਟੀਜ਼ ਦੇ ਵਿੱਚ ਉਹਨਾਂ ਨੂੰ ਉੱਥੇ ਰੱਖਿਆ ਹੋਇਆ ਆ। ਜਿਹੜੀ ਸੈਂਟਰਲ ਬਾਰਡਰ ਪੈਟਰੋਲ ਦੀ ਜਿਹੜੀ ਟੈਂਪਰੇਰੀ ਫੈਸਿਲਿਟੀ ਆ ਉਹ ਪੂਰੀ ਤਰ੍ਹਾਂ ਓਵਰਫਲੋ ਜਿਹੜੀ ਆ ਉਹ ਕਰ ਰਹੀ ਹੈਗੀ ਆ। ਅਤੇ ਜੀ ਅਗਲੀ ਖਬਰ ਵੱਲ ਚੱਲੀਏ ਆਪਾਂ, ਫਿਰ ਬ੍ਰੇਕ ਵੀ ਲੈਣੀ ਆ। ਕਹਿੰਦੇ ਪਈ ਆਪਾਂ ਦੇਖਦੇ ਹੀ ਆ ਵੀ ਐਡਿਕਸ਼ਨ ਜਿਹੜੀ ਆ ਉਹ ਕਿਸੇ ਚੀਜ਼ ਦੀ ਵੀ ਮਾੜੀ ਹੁੰਦੀ ਆ, ਚਾਹੇ ਉਹ ਡਰੱਗ ਦੀ ਹੋਵੇ, ਸ਼ਰਾਬ ਦੀ ਹੋਵੇ, ਚਾਹ ਦੀ ਹੋਵੇ, ਜਾਂ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਧ ਜਿਹੜੀ ਐਡਿਕਸ਼ਨ ਆ ਲੋਕਾਂ ਨੂੰ ਉਹ ਫੋਨ ਦੀ ਆ। ਫੋਨ ਦੇ ਉੱਤੇ ਸੋਸ਼ਲ ਮੀਡੀਆ 'ਤੇ ਕੁਛ ਵੀ ਹੋਵੇ, ਫੋਨ ਤੋਂ ਬਿਨਾਂ ਕਹਿੰਦੇ ਵੀ ਬੰਦਾ 2-4 ਮਿੰਟ ਨਹੀਂ ਰਹਿ ਸਕਦਾ। ਅਮਰੀਕਾ ਦੀ ਇੱਕ ਕੰਪਨੀ reviews.org ਨੇ ਅਨਾਊਂਸ ਕੀਤਾ, ਕਹਿੰਦੇ ਵੀ ਜੇ ਤੁਸੀਂ 24 ਘੰਟੇ ਡਿਜੀਟਲ ਡੀਟੌਕਸ ਚੈਲੰਜ ਉਹਨਾਂ ਨੇ ਦਿੱਤਾ ਹੈ ਵੀ ਜੇ ਤੁਸੀਂ 24 ਘੰਟੇ ਬਿਨਾਂ ਫੋਨ ਤੋਂ ਰਹੋਗੇ ਤਾਂ ਅਸੀਂ $2400 ਤੁਹਾਨੂੰ ਜਿਹੜਾ ਆ ਉਹ ਦੇ ਸਕਦੇ ਹੈਗੇ ਆ। ਇਹਦੇ ਬਾਰੇ ਡਿਟੇਲ ਹਜੇ ਮੈਂ ਪੜ੍ਹੀ ਨਹੀਂ, ਪਰ ਇਹ ਜਿਹੜੀ ਖਬਰ ਆ CNN ਨੇ ਬਹੁਤ ਜਿੱਦਾਂ ਹਾਈਲਾਈਟ ਕੀਤੀ ਹੈਗੀ ਆ। ਜੀ ਜੀ ਬਿਲਕੁਲ, ਚਲੋ ਜੀ ਇਹ ਵੀ ਟਰਾਈ ਕਰਕੇ ਦੇਖ ਲਓ। ਇੱਕ ਤਾਂ ਬੰਦੇ ਨੂੰ ਸਟਰੈਸ ਜਿਹੜਾ ਥੋੜ੍ਹਾ ਜਿਹਾ ਘੱਟ ਸਕਦਾ ਅਤੇ ਨਾਲੇ ਸਟਰੈਸ ਘੱਟ ਕੇ ਅਤੇ ਜਿਹੜੇ ਡਾਲਰ ਆ ਉਹ ਮਿਲ ਸਕਦੇ। ਚਲੋ ਔਨਲਾਈਨ ਸਰਚ ਕਰ ਲਿਓ ਕੀ ਜਿਹੜੇ ਇਹ ਆਖਦੇ ਨੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ੍ਹ ਜਿਹੜੇ ਨਿਊਜ਼ੀਲੈਂਡ ਦੇ ਜਿਹੜੀ ਪ੍ਰਧਾਨ ਮੰਤਰੀ ਆ ਜਸਿੰਡਾ ਆਰਡਨ, ਉੱਥੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆ ਆਈ ਥਿੰਕ ਟਾਕਨੀਨੀ ਕਰਕੇ ਜਿਹੜਾ ਉੱਥੇ ਹੈਗਾ ਆ, ਉੱਥੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਗਏ ਆ। ਉੱਥੇ ਉਹਨਾਂ ਨੇ ਜਿਹੜੀ ਇੱਕ ਤਾਂ ਹਰਜੋਤ ਸਿੰਘ ਜੀ ਖੇਡਾਂ ਦਾ ਜਿਹੜਾ ਉੱਥੇ ਸੀਗਾ ਬਣਾਈ ਜਾ ਰਹੀਆਂ ਗਰਾਊਂਡਸ, ਉਸ ਦਾ ਉਦਘਾਟਨ ਵੀ ਕੀਤਾ। ਤੁਸੀਂ ਦੇਖੋ ਵੀ ਉੱਥੇ ਇਸ ਪ੍ਰਧਾਨ ਮੰਤਰੀ ਨੇ ਬਹੁਤ ਜ਼ਿਆਦਾ ਨਾਮ ਜਿਹੜਾ ਆ ਆਪਣੇ ਕਾਰਜਕਾਲ ਦੇ ਵਿੱਚ ਜਿਹੜਾ ਉਹ ਖੱਟਿਆ ਹੈਗਾ ਆ। ਲੋਕ ਕਾਫੀ ਜਿਹੜੀ ਇਸ ਬੀਬੀ ਦੀ ਪ੍ਰਸ਼ੰਸਾ ਵੀ ਕਰਦੇ ਆ। ਅਤੇ ਆਪਾਂ ਦੇਖਿਆ ਵੀ ਜਦੋਂ ਉੱਥੋਂ ਦੇ ਮੌਸਕ ਦੇ ਉੱਤੇ ਹਮਲਾ ਹੋਇਆ ਸੀਗਾ, ਇਹਨਾਂ ਨੇ ਤੁਰੰਤ ਜਿਹੜੀ ਕਾਰਵਾਈ ਜਿਹੜੀ ਆ ਉਸ ਮਾਮਲੇ ਦੇ ਵਿੱਚ ਵੀ ਕੀਤੀ। ਜਦੋਂ ਕੋਵਿਡ ਦਾ ਮਸਲਾ ਚੱਲਿਆ, ਸਭ ਤੋਂ ਪਹਿਲਾਂ ਜਿਹੜੇ ਲਾਕਡਾਊਨ ਲਾਉਣ ਵਾਲਿਆਂ ਦੇ ਵਿੱਚੋਂ ਇਹ ਸੀਗੇ ਅਤੇ ਇਹਨਾਂ ਨੇ ਝੱਟ ਉਸ ਦੇ ਉੱਤੇ ਬਾਕੀ ਮੁਲਕਾਂ ਦੇ ਮੁਕਾਬਲੇ ਜਲਦੀ ਉਸ ਦੇ ਉੱਤੇ ਕਾਬੂ ਵੀ ਜਿਹੜਾ ਉਹ ਪਾਇਆ। ਅਤੇ ਹੁਣ ਜਿਹੜੇ ਆ ਇੱਥੇ ਜਿਹੜੇ ਗੁਰਦੁਆਰਾ ਸਾਹਿਬ ਦੇ ਉੱਤੇ ਗਏ ਆ। ਕੱਲ੍ਹ ਤੁਸੀਂ ਦੇਖੋ ਵੀ ਉੱਥੋਂ ਦੇ ਝੰਡੇ ਦੇ ਨਾਲ ਜਿਹੜੇ ਖਾਲਸਾਈ ਨਿਸ਼ਾਨ ਦੋਨੋਂ ਇਕੱਠੇ ਬਰਾਬਰ 'ਤੇ ਜਿਹੜੇ ਉਹ ਲਹਿਰ ਰਹੇ ਸੀਗੇ। ਸੋ ਮੀਡੀਆ ਦਾ ਰੋਲ ਜਿਹੜਾ ਇੱਥੋਂ ਪਤਾ ਲੱਗਦਾ ਵੀ ਜਦੋਂ ਆਪਾਂ 26 ਜਨਵਰੀ ਵਾਲੀ ਘਟਨਾ ਦੇਖੀ ਸੀ, ਉੱਥੇ ਵੀ ਭਾਰਤੀ ਝੰਡਾ ਦੇ ਨਾਲ ਖਾਲਸਾਈ ਝੰਡਾ ਸੀਗਾ, ਅਤੇ ਬਾਅਦ ਦੇ ਵਿੱਚ ਜਿਹੜਾ ਉਹ ਜਿਹੜੇ ਖਾਲਸਾਈ ਝੰਡੇ ਨੂੰ ਕਿਸ ਤਰੀਕੇ ਦਾ ਉਹਨਾਂ ਨੇ ਪੇਸ਼ ਕਰਕੇ ਜਿਹੜਾ ਉਹ ਪੇਸ਼ ਕੀਤਾ ਸੀਗਾ। ਸੋ ਜੇ ਮੁਲਕ ਤੋਂ ਕੁਛ ਨਾ ਕੁਛ ਜਿਹੜਾ ਸਬਕ ਲੈਣ ਦੀ ਜਿਹੜੀ ਜ਼ਰੂਰਤ ਆ ਵੀ ਉੱਥੇ ਰਹਿ ਰਹੀਆਂ ਜਿਹੜੀਆਂ ਕਮਿਊਨਿਟੀਜ਼ ਦਾ ਜਿਹੜਾ ਹਿੱਸਾ ਪਾਉਂਦੀਆਂ ਆ, ਉਹਨਾਂ ਨੂੰ ਕਿੱਦਾਂ ਨਾਲ ਮੇਲ ਜੋਲ ਕੇ ਰੱਖ ਕੇ ਜਿਹੜਾ ਆ ਉਹ ਅੱਗੇ ਮੁਲਕ ਜਿਹੜਾ ਉਹ ਵੱਧ ਰਿਹਾ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਇੱਕ ਉੱਥੇ ਹਿੰਦੂ ਜਿਹੜਾ ਬੰਦਾ ਸੀਗਾ ਜਿਹੜਾ ਅੱਗ ਫੈਲਾ ਰਿਹਾ ਸੀਗਾ, ਹੇਟ ਜਿਹੜੀ ਉਹ ਫੈਲਾ ਰਿਹਾ ਸੀ, ਉਸ ਨੂੰ ਵੀ ਉਹਨਾਂ ਨੇ ਕਾਬੂ ਕਰ ਲਿਆ ਸੀਗਾ। ਜੀ ਬਿਲਕੁਲ, ਇਹ ਗੁਰਦੁਆਰਾ ਸਾਹਿਬ ਬਹੁਤ ਮਸ਼ਹੂਰ ਆ ਨਿਊਜ਼ੀਲੈਂਡ 'ਚ। ਔਰਗੈਨਿਕ ਜਿਹੜਾ ਫੂਡ ਆ ਉਹ ਉਗਾਉਂਦੇ ਆ, ਕਾਫੀ ਏਕੜ ਜ਼ਮੀਨ ਲਈ ਹੋਈ ਆ ਅਤੇ ਲੋਕਾਂ ਨੂੰ ਉਹ ਡਿਸਟਰੀਬਿਊਟ ਵੀ ਕਰਦੇ ਆ। ਅਤੇ ਹੁਣ ਉਹਨਾਂ ਨੇ ਬਹੁਤ ਵੱਡੀਆਂ ਗਰਾਊਂਡਸ ਬਣਾਈਆਂ ਹੈਗੀਆਂ। ਜੀ 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 ਅਤੇ ਸੋ ਇਹ ਜਿਹੜੀ ਆ ਬਹੁਤ ਹੀ ਵਧੀਆ ਜਿਹੜੀ ਆ, ਸੋ ਸਿੱਖਾਂ ਦੀ ਜਾਣ ਪਛਾਣ ਜਿਹੜੀ ਆ ਉਹ ਇਸੇ ਤਰ੍ਹਾਂ ਹੋਣੀ ਹੈਗੀ ਆ। ਆਪਾਂ ਜ਼ੋਰ ਜ਼ਰੂਰ ਉੱਥੇ ਲਾਉਂਦੇ ਰਹਿੰਦੇ ਹਾਂ ਜਿੱਥੇ ਸਾਡੇ ਨਾਲ ਧੱਕਾ ਹੁੰਦਾ ਹੈਗਾ। ਫਾਰਮਰਸ ਦੀ ਗੱਲ ਕਰੀਏ, ਆਪਾਂ ਪਹਿਲਾਂ ਵੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਆਪਣੇ ਹੀ ਮੁਲਕ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ, ਆਪਣੇ ਹੀ ਮੁਲਕ ਦੇ ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਉੱਥੇ ਇੰਨੀ ਜ਼ਿਆਦਾ ਮਿਜ਼ਰੀ 'ਤੇ ਰੱਖਿਆ ਆ।
ਤੇ ਦੂਸਰੇ ਪਾਸੇ ਦੇਖ ਲਓ ਵੀ ਸਾਡੇ ਮੁਲਕ USA ਦੇ ਵਿੱਚ ਇੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਕਹਿੰਦੇ ਵੀ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਵਰਕ ਪਰਮਿਟ ਵੀ ਦੇਣੇ ਆ, ਗ੍ਰੀਨ ਕਾਰਡ ਵੀ ਦੇਣੇ ਆ। ਸੋ ਕਾਂਗਰਸ 'ਚੋਂ ਬਿੱਲ ਪਾਸ ਹੋ ਗਿਆ। ਸੋ ਆਉਣ ਵਾਲੇ ਦਿਨਾਂ 'ਚ ਹੁਣ ਦੇਖਦੇ ਹਾਂ ਸੈਨੇਟ ਕੀ ਕਰਦੀ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਆਪਾਂ ਹਾਜ਼ਰ ਹੁੰਦੇ ਹਾਂ ਤੇ ਇੱਦਾਂ ਹੀ ਅਪਡੇਟ ਅਮਰੀਕਾ ਜਿਹੜਾ ਉਹ ਜਾਰੀ ਰਹੇਗਾ ਜੀ। At 1570 AM, Stockton, Modesto. KOBO, Yuba City, 1450 AM. KIID, Sacramento, 1470 AM. KWRU, Fresno, 1300 AM. KLHC, Bakersfield, 1350. ਕੀ ਤੁਸੀਂ ਵਧੀਆ ਮਕੈਨਿਕ ਦੀ ਭਾਲ ਵਿੱਚ ਹੋ ਤਾਂ ਚੇਤੇ ਰੱਖੋ ਦੀਪਸ ਆਟੋ ਰਿਪੇਅਰ ਫ੍ਰੈਜ਼ਨੋ, ਜੋ ਕਿ ਜੈਂਸਨ ਅਤੇ ਪੀਚ ਐਵਨਿਊ ਦੇ ਲਾਗੇ ਸਥਿਤ ਹੈ। ਇੱਥੋਂ ਆਪ ਜੀ ਆਪਣੀਆਂ ਗੱਡੀਆਂ ਦੀ ਫੁੱਲ ਰਿਪੇਅਰਸ ਕਰਵਾ ਸਕਦੇ ਹੋ, ਜਿਵੇਂ ਕਿ ਆਇਲ ਚੇਂਜਸ, ਬ੍ਰੇਕਸ ਆਦਿ। ਦੀਪਸ ਆਟੋ ਰਿਪੇਅਰ ਜੋ ਕਿ ਸਟਾਰ ਸਰਟੀਫਾਈਡ ਸਮਾਰਟ ਚੈੱਕ ਸਟੇਸ਼ਨ ਵੀ ਹੈ, ਤਾਂ ਤੁਸੀਂ ਕਾਰਸ ਅਤੇ ਪਿਕਅਪ ਦੀ ਸਮਾਰਟ ਚੈੱਕ ਵੀ ਕਰਵਾ ਸਕਦੇ ਹੋ। ਸਾਡੇ ਸਰਟੀਫਾਈਡ ਆਟੋ ਮਕੈਨਿਕਸ ਤੁਹਾਡੀਆਂ ਖਰਾਬ ਹੋਈਆਂ ਗੱਡੀਆਂ ਨੂੰ ਫ੍ਰੀਵੇ ਤੇ ਭੱਜਣ ਲਾ ਦੇਣਗੇ। ਦੀਪਸ ਆਟੋ ਰਿਪੇਅਰ ਬਹੁਤ ਸਾਰੀਆਂ ਰਿਪੇਅਰਸ ਤੇ 24 ਮਹੀਨੇ ਜਾਂ 24000 ਮੀਲ ਦੀ ਗਾਰੰਟੀ ਵੀ ਪ੍ਰਦਾਨ ਕਰਦੇ ਹਨ। ਇੱਥੋਂ ਤੁਸੀਂ ਆਪਣੀਆਂ ਗੱਡੀਆਂ ਨੂੰ ਨਵੇਂ ਟਾਇਰਸ ਵੀ ਪਵਾ ਸਕਦੇ ਹੋ ਅਤੇ ਕੂਪਨ ਕੋਡ ਗੁਰਦੀਪ ਸ਼ੇਰਗਿੱਲ ਦੱਸਣ ਤੇ ਆਪ ਜੀ ਦੀਆਂ ਗੱਡੀਆਂ ਦੇ ਨਵੇਂ ਟਾਇਰਸ ਦੀ ਫ੍ਰੀ ਅਲਾਈਨਮੈਂਟ ਵੀ ਕੀਤੀ ਜਾਵੇਗੀ। ਮੋਰ ਇਨਫੋਰਮੇਸ਼ਨ ਜਾਂ ਅਪਾਇੰਟਮੈਂਟ ਬਣਾਉਣ ਦੇ ਲਈ ਆਪ ਦੀ ਸੁਪਰਵਾਈਜ਼ਰ ਜੋਗਿੰਦਰ ਸਿੰਘ ਸੋਹਲ ਜਾਂ ਮਾਸਟਰ ਮਕੈਨਿਕ ਗੁਰਜੀਤ ਸਿੰਘ ਸੋਹਲ ਨੂੰ 5594851140 559-485-1140 ਤੇ ਕਾਲ ਕਰ ਸਕਦੇ ਹੋ ਔਰ ਲੌਗ ਇਨ deepsautorepair.com। ਕੁਆਲਿਟੀ ਦਾ ਨਾਮ ਦੀਪਸ ਆਟੋ ਰਿਪੇਅਰ 5594851140। ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਹਰ ਤਰ੍ਹਾਂ ਦੇ ਇਮੀਗ੍ਰੇਸ਼ਨ, ਫੈਮਿਲੀ ਲਾਅ, ਸਟੇਟ ਪਲੈਨਿੰਗ ਦੀਆਂ ਜ਼ਰੂਰਤਾਂ ਦੇ ਲਈ ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਲਾਅ ਆਫਿਸਿਸ ਆਫ ਇਕਬਾਲ ਸਿੰਘ ਬੈਂਸ ਵਸੀਹਤ, ਪਾਵਰ ਆਫ ਅਟਰਨੀ, ਡਾਈਵੋਰਸ ਕੇਸਿਸ ਅਤੇ ਇਮੀਗ੍ਰੇਸ਼ਨ ਦੇ ਹਰ ਤਰ੍ਹਾਂ ਦੇ ਕੇਸਿਸ ਦਾ ਕੰਮ ਕਰਦੇ ਹਨ। ਕਾਲ ਅਟਰਨੀ ਇਕਬਾਲ ਸਿੰਘ ਬੈਂਸ 5598901007 559-890-1007 5598901007। ਜੇ ਤੁਸੀਂ ਚਾਹੁੰਦੇ ਹੋ ਵਧੀਆ ਕੁਆਲਿਟੀ ਦੀ ਇੰਡੀਅਨ ਗਰੋਸਰੀ ਬਹੁਤ ਹੀ ਸਸਤੇ ਵਧੀਆ ਦਾਮਾਂ ਦੇ ਉੱਤੇ ਤਾਂ ਅੱਜ ਹੀ ਪਹੁੰਚੋ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ ਵਿਖੇ। ਹਰ ਤਰ੍ਹਾਂ ਦੀ ਇੰਡੀਅਨ ਪੰਜਾਬੀ ਗਰੋਸਰੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਕਾਲ 559-255-1299। ਇੰਡੀਅਨ ਪੰਜਾਬੀ ਗਰੋਸਰੀ ਬਾਜ਼ਾਰ ਦੇ ਨਾਲੋਂ ਸਸਤੇ ਦਾਮਾਂ ਦੇ ਉੱਤੇ ਫ੍ਰੈਜ਼ਨੋ ਕਮਿਊਨਿਟੀ ਮਾਰਕੀਟ 4825 ਈਸਟ ਓਲਿਵ ਐਵੀਨਿਊ ਫ੍ਰੈਜ਼ਨੋ 5592551299। United Way Fresno, Madera County, Jacara Movement, California Community Foundation ਅਤੇ ਲਿਸਟਸ ਕੈਲੀਫੋਰਨੀਆ ਦੇ ਖੁਰਾਕ ਅਤੇ ਖੇਤੀਬਾੜੀ ਕਰਮਚਾਰੀਆਂ ਦੇ ਲਈ ਸਿਹਤ ਅਤੇ ਸਰੋਤ ਮੇਲਾ ਪੇਸ਼ ਕਰਦੇ ਹਨ। 27 ਮਾਰਚ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 7 ਵਜੇ ਤੱਕ ਪੈਸੀਫਿਕ ਕੋਸਟ ਸਿੱਖ ਸੈਂਟਰ ਸੈਲਮਾ ਗੁਰਦੁਆਰਾ ਸਾਹਿਬ ਵਿਖੇ ਜੌਨਸਨ ਐਂਡ ਜੌਨਸਨ ਦੀ ਇੱਕ ਟੀਕੇ ਵਾਲੀ ਵੈਕਸੀਨੇਸ਼ਨ ਲਗਾਈ ਜਾਵੇਗੀ। 1000 ਸ਼ਾਟਸ ਲਗਾਏ ਜਾਣਗੇ, ਜਿਨ੍ਹਾਂ ਵਿੱਚ ਫੂਡ ਐਗਰੀਕਲਚਰ ਵਰਕਰ, ਫੋਸਟਰ ਫਾਰਮ 'ਚ ਕੰਮ ਕਰਨ ਵਾਲੇ, ਫਾਰਮ ਅਤੇ ਪੈਕਿੰਗ ਪਲੇਸਿਸ ਦੇ ਉੱਤੇ ਕੰਮ ਕਰਨ ਵਾਲੇ ਕਾਮੇ, ਸਟੋਰ ਵਰਕਰਜ਼ ਤੇ ਟਰੱਕਰਜ਼ ਜਿਹੜੇ ਫੂਡ ਦੇ ਨਾਲ ਸੰਬੰਧਿਤ ਲੋਡ ਕਰਦੇ ਹਨ ਜਾਂ 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਨੂੰ ਮੁਫਤ ਦੇ ਵਿੱਚ ਜੌਨਸਨ ਐਂਡ ਜੌਨਸਨ ਦਾ ਇੱਕ ਟੀਕੇ ਵਾਲਾ ਵੈਕਸੀਨੇਸ਼ਨ ਲਾਇਆ ਜਾਵੇਗਾ। ਨਾਲ ਹੀ ਮੁਫਤ ਵਿੱਚ PPE, ਹੈਂਡ ਸੈਨੀਟਾਈਜ਼ਰ, ਖਾਣ ਪੀਣ ਦੀਆਂ ਚੀਜ਼ਾਂ ਤੇ ਐਮਰਜੈਂਸੀ ਤਿਆਰੀ ਦੀ ਸੁਰੱਖਿਆ ਦੀ ਜਾਣਕਾਰੀ ਅਤੇ ਹੋਰ ਚੀਜ਼ਾਂ ਵੀ ਵੰਡੀਆਂ ਜਾਣਗੀਆਂ। ਪੰਜਾਬੀ ਵਿੱਚ ਜਾਣਕਾਰੀ ਲਈ ਕਾਲ ਕਰੋ 559-549-7192 5595497192। ਕਨਵੀਨੀਅੰਸ ਸਟੋਰ ਦੇ ਵਿੱਚ ਕੰਮ ਕਰਨ ਵਾਸਤੇ ਜ਼ਰੂਰਤ ਹੈ ਵਰਕਰਾਂ ਦੀ। ਜੇ ਤੁਸੀਂ ਚੰਗੀ ਤਨਖਾਹ ਲੈਣਾ ਚਾਹੁੰਦੇ ਹੋ ਤੇ ਕਨਵੀਨੀਅੰਸ ਸਟੋਰ ਵਿੱਚ ਕੰਮ ਕਰਨ ਦੇ ਇੱਛੁਕ ਹੋ ਤਾਂ ਅੱਜ ਹੀ ਸੰਪਰਕ ਕਰੋ। ਸਟੋਰ ਫ੍ਰਾਂਟ ਮਿਲਟਨ ਲੇਕ ਦੇ ਨੇੜੇ ਹੈ। ਇੱਥੇ ਚੰਗੀ ਤਨਖਾਹ ਵੀ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰੋ 559-824-2036 5598242036।
ਸਿਮਰਨ ਗਰੁੱਪ ਟਰੱਕਿੰਗ ਕੰਪਨੀ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਜ਼ ਅਤੇ ਸੋਲੋ ਡਰਾਈਵਰਜ਼ ਦੀ ਜ਼ਰੂਰਤ ਹੈ। ਟੀਮ ਡਰਾਈਵਰਜ਼ ਨੂੰ 58 ਸੈਂਟ ਪਰ ਮਾਈਲ ਅਤੇ ਸੋਲੋ ਡਰਾਈਵਰਜ਼ ਨੂੰ 52 ਸੈਂਟ ਪਰ ਮਾਈਲ ਮਿਲਣਗੇ। ਨਵੇਂ ਟਰੱਕ ਚਲਾਉਣ ਲਈ ਮਿਲਣਗੇ। 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਸਤਵਿੰਦਰ ਸਿੰਘ ਰੰਧਾਵਾ 559 545 8181 559 545 8181। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 4087227698। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਅਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਸ ਟਾਈਮ ਨੈਨਦੀਪ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ ਜਗਾਰਾ ਮੂਵਮੈਂਟ ਤੋਂ। ਅਤੇ ਜਿਹੜੀ ਸੈਲਮਾ ਗੁਰੂ ਘਰ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੈਕਸੀਨ ਲਗਾਈ ਜਾਣੀ ਹੈਗੀ ਆ, ਉਸ ਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਜਿਹੜੀਆਂ ਆ ਨੈਨਦੀਪ ਸਿੰਘ ਸਾਂਝੀਆਂ ਕਰਨਗੇ। ਨੈਨਦੀਪ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨੈਨਦੀਪ ਜੀ, ਸੋ ਜਾਣਕਾਰੀ ਜਿਹੜੀ ਉਹ ਸਾਂਝੀ ਕਰੋ। ਇੱਕ ਤਾਂ ਆਪਾਂ ਨੂੰ ਪਤਾ ਵੀ ਸ਼ਨਿਚਰਵਾਰ ਨੂੰ ਜਿਹੜੀਆਂ ਜੌਨਸਨ ਐਂਡ ਜੌਨਸਨ ਦੀਆਂ ਜਿਹੜੀਆਂ 1 ਡੋਜ਼ ਵਾਲੀਆਂ ਜਿਹੜੀਆਂ ਵੈਕਸੀਨਸ ਆ ਉਹ ਗੁਰਦੁਆਰਾ ਸਾਹਿਬ ਸੈਲਮਾ ਦੇ ਵਿੱਚ ਜਿਹੜੀਆਂ ਲਗਾਈਆਂ ਜਾਣਗੀਆਂ। ਸੋ ਹੋਰ ਕੀ ਜਾਣਕਾਰੀਆਂ ਇਸ ਦੇ ਨਾਲ ਆਪਣੇ ਕੋਲ ਹੈਗੀਆਂ? ਹਾਂਜੀ, ਸੋ ਮਤਲਬ 3 ਮੌਕਾ ਹੋਣਗੇ ਮਤਲਬ ਜਿਹੜੀ ਸਾਡੀ ਮਤਲਬ ਇੱਥੇ ਲੋਕਲ ਸੰਗਤ ਲਈ। ਪਰ ਮੈਂ ਇਹ ਵੀ ਮਤਲਬ ਬੇਨਤੀ ਕਰੂੰਗਾ ਜੇ ਕਿਸੇ ਹੋਰ ਜੇ ਉੱਥੇ ਫਰੈਜ਼ਨੋ ਮਤਲਬ ਸੈਲਮਾ ਪਹੁੰਚਣਾ ਚਾਹੁੰਦੇ ਨੇ ਮਤਲਬ ਵੈਕਸੀਨ ਲਈ, ਉਹ ਵੀ ਆ ਸਕਦੇ। ਸੋ ਇੱਕ ਤਾਂ ਜਿਹੜੀ ਤੁਸੀਂ ਹੁਣੇ ਕਹਿ ਕੇ ਹਟਿਆ ਕਿ ਜਿਹੜੀ 1000 ਵੈਕਸੀਨ ਅਸੀਂ ਮਤਲਬ ਸ਼ਨੀਵਾਰ ਨੂੰ ਦੇਣਗੇ ਜੌਨਸਨ ਜੌਨਸਨ, ਪਰ ਅਸੀਂ 450 ਮੰਡੇ ਦੀ ਦੇਣਗੇ ਤੇ 450 ਟਿਊਜ਼ਡੇ। ਉਹ ਦੋਨੋਂ ਹੋਣਗੇ ਫਾਈਜ਼ਰ ਦੀ ਵੈਕਸੀਨ। ਉਹ ਵੀ 10 ਵਜੇ ਤੋਂ ਲੈ ਕੇ 7 ਵਜੇ ਤੱਕ। ਅਸੀਂ ਇੱਕ ਰਜਿਸਟ੍ਰੇਸ਼ਨ ਲਿੰਕ ਮਤਲਬ ਖੋਲਿਆ ਜਿੱਥੇ ਤੁਸੀਂ ਉੱਥੇ ਜਾ ਕੇ ਰਜਿਸਟਰ ਕਰੋ ਤੇ ਜਿਹੜੀ ਸਾਡੀ ਵਾਲੰਟੀਅਰਸ ਹੈ ਉਹ ਤੁਹਾਨੂੰ ਮੁੜ ਕੇ ਤੁਹਾਨੂੰ ਕਾਲ ਬੈਕ ਕਰਨਗੇ ਤੇ ਉਹ ਮਤਲਬ ਜਿਹੜੀ ਤੁਹਾਡੀ ਇਨਟੇਕ ਇਨਫੋਰਮੇਸ਼ਨ ਉਹ ਮਤਲਬ ਜਿਹੜੀ ਕਾਈਂਡ ਆਫ ਜਨਰਲ ਜਿਹੜੀ 4-5 ਜਿਹੜੇ ਸਵਾਲ ਹੁੰਦੇ ਨੇ ਉਹ ਤੁਹਾਨੂੰ ਪੁੱਛਣਗੇ। ਸੋ ਮੇਨ ਇਵੈਂਟ ਹੋਗਾ ਐਕਟੀ ਸ਼ਨੀਵਾਰ 10 ਵਜੇ ਤੋਂ ਲੈ ਕੇ 7 ਵਜੇ ਤੱਕ। ਉਹ ਅਸੀਂ 1000 ਜੌਨਸਨ ਐਂਡ ਜੌਨਸਨ ਟੀਕਾ ਲਵਾਏਂਗੇ ਤੇ ਸੋਮਵਾਰ 29 ਤਰੀਕ ਤੇ ਮੰਗਲਵਾਰ 30 ਤਰੀਕ ਉਹ 2 ਦਿਨ ਜੇ ਤੁਸੀਂ ਫਾਈਜ਼ਰ ਜਿਹੜੀ ਵੈਕਸੀਨ ਜਿਹੜੇ 2 ਸ਼ਾਟ ਦੇ ਜੇ ਤੁਸੀਂ ਉਹ ਚਾਹੁੰਦੇ ਨੇ ਤੁਸੀਂ ਉਸ ਦਿਨ ਤੇ ਤੁਸੀਂ ਆ ਸਕਦੇ ਹੋ। ਪਰ ਜ਼ਰੂਰ ਪਹਿਲਾਂ ਰਜਿਸਟਰ ਕਰੋ। ਅਸੀਂ ਚਾਹੁੰਦੇ ਨੇ ਕਿ ਸਾਰੇ ਰਜਿਸਟਰ ਹੋਵੋ ਸੋ ਬਹੁਤ ਹੀ ਜ਼ਿਆਦਾ ਵਾਕਅਪਸ ਨਾ ਹੋਵੇ ਕਿਉਂਕਿ ਫਿਰ ਥੋੜ੍ਹਾ ਜਿਹਾ ਕੰਮ ਥੋੜ੍ਹਾ ਜਿਹਾ ਮਤਲਬ ਮੁਸ਼ਕਿਲ ਲੇਟ ਹੋ ਜਾਂਦਾ। ਬਿਲਕੁਲ ਸੋ ਇਹਦੇ ਵਿੱਚ ਕੋਈ ਨੈਨਦੀਪ ਸਿੰਘ ਰਿਕੁਆਇਰਮੈਂਟ ਵੀ ਆ ਲਾਈਕ ਏਜ ਲਿਮਿਟ ਜਾਂ ਐਨੀਵਨ ਕੈਨ ਟੇਕ ਇਟ? ਹਾਂਜੀ, 18 ਸਾਲ ਤੋਂ ਉੱਤੇ ਹੋਣਾ ਚਾਹੀਦਾ। ਉਹ ਮਤਲਬ ਆਲਮੋਸਟ ਮੈਂ ਐਟਲੀਸਟ ਪੰਜਾਬੀ ਦੇ ਵਿੱਚ ਮੈਂ ਕਹਿ ਸਕਦਾ ਕੋਈ ਵੀ ਆ ਸਕਦੇ। ਮਤਲਬ ਅਜੇ ਉਹ ਕਹਿ ਰਹੇ ਸੀ ਸਿਰਫ ਐਗਰੀਕਲਚਰ ਵਰਕਰਸ, ਪਰ ਉਹਨਾਂ ਨੇ ਸਾਨੂੰ ਕਿਹਾ ਕਿ ਬੜੀ ਓਪਨਲੀ ਸਮਝ ਲਓ ਐਗਰੀਕਲਚਰ ਜਾਂ ਫੂਡ ਵਰਕਰ। ਜੇ ਕੋਈ ਸਟੋਰ ਵਰਕਰ ਹੋਵੇ, ਜੇ ਕੋਈ ਟਰੱਕ ਡਰਾਈਵਰ ਹੋਵੇ, ਜੇ ਕੋਈ ਮਤਲਬ ਸਮਝ ਲਓ ਕੋਈ ਵੀ ਕਾਈਂਡ ਆਫ ਆ ਸਕਦਾ ਜੀ। ਸੋ ਵੈਬਸਾਈਟ ਜਿਹੜੀ ਆ ਉਹ ਆਪਾਂ ਜਿਹੜੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਦੇ ਉੱਤੇ ਜਿਹੜੀ ਉਹ ਆਪਾਂ ਸ਼ੇਅਰ ਕਰ ਦਾਂਗੇ। ਤਸਵੀਰਾਂ ਵੀ ਜਿਹੜੀਆਂ ਆ ਇਹਨਾਂ ਨੇ ਪੈਂਫਲੇਟ ਬਣਾਇਆ ਉਹ ਆਪਾਂ ਸ਼ੇਅਰ ਕਰ ਦਾਂਗੇ। ਸੋ ਆਈਦਰ tiny.cc/Selma vaccine reg ਇਹਦੇ ਉੱਤੇ ਜਾ ਕੇ ਜਿਹੜਾ ਤੁਸੀਂ ਆਪਣੇ ਆਪ ਨੂੰ ਰਜਿਸਟਰ ਜਿਹੜਾ ਉਹ ਕਰ ਸਕਦੇ ਹੈਗੇ ਆ। ਅਤੇ ਸੋ ਜਿੱਦਾਂ ਇਹਨਾਂ ਨੇ ਕਿਹਾ ਸ਼ਨੀਚਰਵਾਰ ਨੂੰ 27 ਤਰੀਕ ਨੂੰ 11 ਤੋਂ 7 ਵਜੇ ਤੱਕ ਜਿਹੜੇ ਗੁਰਦੁਆਰਾ ਸਾਹਿਬ ਸੈਲਮਾ ਦੇ ਵਿੱਚ ਉੱਥੇ
ਹੋਣਾ ਆ, ਉਦਣ 1000 ਟੀਕੇ ਲੱਗਣੇ ਆ। ਉਹ ਜੌਨਸਨ ਐਂਡ ਜੌਨਸਨ ਦੇ ਉਹ ਇੱਕ ਹੀ ਟੀਕਾ ਲੱਗਣਾ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡਾ ਡਨ ਆ, ਤੁਹਾਨੂੰ ਦੂਜਾ ਟੀਕਾ ਲਵਾਉਣ ਦੀ ਜ਼ਰੂਰਤ ਨਹੀਂ ਆ। ਅਤੇ ਸੋਮਵਾਰ ਅਤੇ ਮੰਗਲਵਾਰ ਨੂੰ ਉਦਣ ਵੀ 11 ਤੋਂ 7 ਵਜੇ ਤੱਕ 450 ਜਿਹੜੇ ਟੀਕੇ ਆ ਐਵਰੀ ਡੇ ਦੋਨੋਂ ਦਿਨ ਜਿਹੜੇ ਉਹ ਲੱਗਣੇ ਆ, ਪਰ ਉਹ ਡਬਲ ਡੋਜ਼ ਵਾਲੇ ਆ। ਉਹ ਫਾਈਜ਼ਰ ਵਾਲੇ ਲੱਗਣੇ ਆ ਵੀ ਇੱਕ ਹੁਣ ਲੱਗੂਗਾ, ਅਤੇ ਫਿਰ ਦੂਜਾ ਆਈ ਥਿੰਕ 3 ਹਫ਼ਤੇ ਜਾਂ 4 ਹਫ਼ਤੇ ਬਾਅਦ ਜਿਹੜਾ ਦੂਸਰਾ ਟੀਕਾ ਜਿਹੜਾ ਉਹ ਫਿਰ ਤੁਹਾਨੂੰ ਜਿਹੜਾ ਉਹ ਲੱਗੇਗਾ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਵੀ ਲਵਾ ਸਕਦੇ ਆ, ਜਿਹੜੇ ਲਵਾਉਣਾ ਚਾਹੁੰਦੇ ਆ, ਜੇ ਦੂਰੋਂ ਨੇੜਿਓਂ ਵੀ ਆਉਣਾ ਚਾਹੁੰਦੇ ਆ, ਅਤੇ ਮੇਕ ਸ਼ੋਰ ਕਰੋ ਵੀ ਆਪਣੇ ਆਪ ਨੂੰ ਤੁਸੀਂ ਪਹਿਲਾਂ ਹੀ ਰਜਿਸਟਰ ਕਰ ਲਓ। ਐਟਲੀਸਟ ਤੁਹਾਡਾ ਨਾਮ ਅਤੇ ਨੰਬਰ ਜਿਹੜਾ ਆ ਤੁਹਾਡਾ ਉੱਥੇ ਲਾਈਨ ਦੇ ਵਿੱਚ ਤੁਹਾਡਾ ਜਿਹੜੀ ਆ ਉਹ ਵਾਰੀ ਹੋਵੇ, ਕਿਉਂਕਿ ਤੁਸੀਂ ਜਾਓਗੇ ਸਾਰੇ ਜਾਣੇ ਕਾਲੇ ਨੇ ਅੱਜ ਕੱਲ੍ਹ ਵੈਕਸੀਨ ਲਵਾਉਣ ਨੂੰ, ਬਾਅਦ ਦੇ ਵਿੱਚ ਉੱਥੇ ਲੇਟ ਜਿਹੜਾ ਉਹ ਤੁਹਾਨੂੰ ਹੋਣਾ ਪਊਗਾ ਦੂਰੋਂ ਆਏ ਦਾ ਵੀ, ਅਦਰਵਾਈਜ਼ ਤੁਹਾਨੂੰ ਫਾਇਦਾ ਆ ਉਹ ਨਹੀਂ ਹੋਵੇਗਾ। ਸੋ ਬਿਲਕੁਲ ਜਿੰਨੇ ਵੀ ਸਰੋਤੇ ਹੈਗੇ ਆ ਸਾਡੇ ਪੰਜਾਬੀ ਰੇਡੀਓ USA ਦੇ ਸੁਣਦੇ ਤਾਂ ਤੁਸੀਂ ਸਾਰੇ ਆਲ ਓਵਰ ਹੀ ਆ, ਅਤੇ ਕੈਲੀਫੋਰਨੀਆ ਦੇ ਵਿੱਚ ਸੇਲਮਾ ਦੱਸਦੇ ਜਾਈਏ, ਇਹ ਫ੍ਰਿਜ਼ਨੋ ਦੇ ਲਾਗੇ ਟਾਊਨ ਹੈਗਾ ਆ, ਪੰਜਾਬੀ ਵੱਡੀ ਗਿਣਤੀ 'ਚ ਉੱਥੇ ਰਹਿੰਦੇ ਆ। ਇੰਨਾ ਜ਼ਰੂਰ ਮੇਕ ਸ਼ੋਰ ਕਰ ਲਿਓ ਵੀ ਜਿਹਨੇ ਰਜਿਸਟਰ ਕਰਾਉਣਾ ਆ ਉਹ ਜਾਵੇ ਜ਼ਰੂਰ। ਬੇ ਏਰੀਏ ਦੇ ਵਿੱਚ 2-3 ਜਗ੍ਹਾ ਇੱਦਾਂ ਹੋਇਆ, ਲੋਕਾਂ ਨੇ ਰਜਿਸਟਰ ਕਰਾਇਆ ਫਿਰ ਵਿੱਚੋਂ ਮਿਸ ਕਰ ਗਿਆ, ਫਿਰ ਉਹਦੇ ਨਾਲ ਕਈ ਵਾਰ ਵੈਕਸੀਨ ਉਹ ਖਰਾਬ ਵੀ ਹੋ ਜਾਂਦੇ ਆ। ਹਾਂਜੀ ਬਿਲਕੁਲ ਜੀ। ਤੇ ਸੋ ਇਹ ਅਸੀਂ ਸਾਰੀ ਸੰਗਤ ਦੀ ਬੇਨਤੀ ਹੈ ਕਿ ਕਿਰਪਾ ਕਰਕੇ ਜ਼ਰੂਰ ਰਜਿਸਟਰ ਕਰੋ ਤੇ ਜ਼ਰੂਰ ਪਹੁੰਚਿਓ ਜੀ। ਸੋ ਗੁਰੂ ਘਰ ਜਿਹੜਾ ਆ ਉਹ ਹਾਈਲੈਂਡ ਐਵੀਨਿਊ ਦੇ ਉੱਤੇ ਜਿਹੜਾ ਉਹ ਸਥਿਤ ਜਿਹੜਾ ਹੈਗਾ 6 ਸੈਂਟਰ ਆਫ ਪੈਸੀਫਿਕ ਕੋਸਟ 2211 ਸਾਊਥ ਹਾਈਲੈਂਡ ਐਵੀਨਿਊ ਸੈਲਮਾ ਜਿਹੜਾ ਉੱਥੇ ਇਹ ਜਿਹੜੇ ਟੀਕੇ ਆ ਉਹ ਲਾਉਣ ਦਾ, ਵੈਕਸੀਨ ਲਾਉਣ ਦਾ ਜਿਹੜਾ ਉਹ ਪ੍ਰਬੰਧ ਆ ਉਹ ਕੀਤਾ ਗਿਆ ਆ। ਸੋ ਜਲਦੀ ਤੋਂ ਜਲਦੀ ਜਿੰਨੇ ਵੀ ਲਵਾ ਸਕਦੇ ਆ, ਜਿਹੜੇ ਐਲੀਜੀਬਲ ਹੈਗੇ ਆ ਉਹ ਤੁਸੀਂ ਲਵਾਓ, ਤਾਂ ਜੋ ਜਿੰਨੀ ਜਲਦੀ ਸਾਰੇ ਜਾਣੇ ਲਵਾ ਲੈਣਗੇ ਉਨੀ ਜਲਦੀ ਸਾਰਾ ਕੁਛ ਮੁੜ ਦੁਬਾਰਾ ਸਾਰਾ ਕੁਛ ਓਪਨ ਹੋਊਗਾ। ਘੁੰਮਣਾ ਫਿਰਨਾ, ਇੱਕ ਦੂਜੇ ਨੂੰ ਮਿਲਣਾ, ਜਿਹੜਾ ਆ ਵਿਆਹ ਸ਼ਾਦੀ ਦਾ ਹੋਵੇ ਅਤੇ ਚਾਹੇ ਕੋਈ ਸ਼ੌਕ ਦਾ ਜਿਹੜਾ ਪ੍ਰੋਗਰਾਮ ਹੁੰਦਾ ਆ, ਅਫਸੋਸ ਦਾ ਜਿਹੜਾ ਕੋਈ ਹੁੰਦਾ, ਬੰਦਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਜਿਹੜਾ ਉਹ ਆ ਕੇ ਖੜ ਸਕਦਾ ਆ, ਮਿਲ ਸਕਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਬਿਜ਼ਨਸਿਸ ਬਹੁਤ ਹਰਟ ਹੋ ਰਹੇ ਨੇ, ਬਹੁਤ ਕੁਛ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਕਿੰਨੀਆਂ ਸਮੱਸਿਆਵਾਂ ਆ ਰਹੀਆਂ ਆ। ਡਾਕਟਰੀ ਲੋਕ ਤਾਂ ਬਹੁਤ ਜ਼ਿਆਦਾ ਵਿਚਾਰੇ ਪਰੇਸ਼ਾਨ ਨੇ ਪਿਛਲੇ 1 ਸਾਲ ਤੋਂ। ਮੈਨੂੰ ਨਹੀਂ ਲੱਗਦਾ ਉਹਨਾਂ ਨੇ ਚੱਜ ਦੇ ਨਾਲ ਵਿਚਾਰਿਆਂ ਨੇ ਜਿਹੜਾ ਨਰਸਿਸ ਨੇ ਅਤੇ ਉਹਨਾਂ ਨੇ ਸੌਂ ਕੇ ਵੀ ਜਿਹੜਾ ਉਹ ਦੇਖਿਆ ਹੋਵੇ। ਉਹਨਾਂ ਦੇ ਉੱਤੋਂ ਜਿਹੜਾ ਦਬਾਅ ਥੋੜ੍ਹਾ ਆ ਉਹ ਘਟੂਗਾ ਜਿੰਨੀ ਜਲਦੀ ਸਾਰੇ ਜਾਣੇ ਜਿਹੜੇ ਉਹ ਵੈਕਸੀਨ ਆ ਉਹ ਲਵਾ ਲੈਣਗੇ। ਸੋ ਉੱਥੇ ਨੈਨਦੀਪ ਸਿੰਘ ਤੁਹਾਡੀ ਟੀਮ ਹੋਊਗੀ ਜਗਾਰਾ ਮੂਵਮੈਂਟ ਵਾਲੀ? ਹਾਂਜੀ, ਸੋ ਸਾਨੂੰ ਐਕਚੁਅਲੀ ਵੋਲੰਟੀਅਰ ਦੀ ਵੀ ਲੋੜ ਹੈ। ਸੋ ਸਾਡੀ ਪੂਰੀ ਟੀਮ ਅਸੀਂ ਤੁਸੀਂ ਕਹਿ ਸਕਦੇ ਮੇਨ ਹੋਸਟ ਹੈ ਸਲਮਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ, ਤੇ ਸਾਡੀ ਪੂਰੀ ਟੀਮ ਹੋਗਾ ਉੱਥੇ। ਪਰ ਸਾਨੂੰ ਹੋਰ ਵੋਲੰਟੀਅਰਸ ਦੀ ਲੋੜ ਹੈ। ਮੈਂ ਉਹ ਲਿੰਕ ਵੀ ਭੇਜੂੰਗਾ। ਸਾਨੂੰ ਜਿਹੜੀ ਬੰਦੇ ਵੋਲੰਟੀਅਰ ਕਰ ਸਕਦੇ, ਮਤਲਬ ਇਨਟੇਕ ਫਾਰਮਸ ਕਰਨ ਨੂੰ, ਮਤਲਬ ਜੇ ਤੁਹਾਨੂੰ ਪੰਜਾਬੀ ਆਉਂਦੀ ਹੈ ਬਸ ਜਿਹੜੀ 4-5 ਅਸੀਂ ਤੁਹਾਨੂੰ ਬੇਸਿਕਲੀ 20 ਮਿੰਟ ਦੇ ਵਿੱਚ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਦੇਵਾਂਗੇ। ਜਿਹੜੀ ਮੇਨ ਸਵਾਲ ਹੁੰਦੇ ਨੇ ਅਸੀਂ ਹਰ ਇੱਕ ਬੰਦੇ ਨੂੰ ਇੰਡੀਵਿਜੂਅਲ ਤੌਰ ਤੇ ਅਸੀਂ ਉਹਨਾਂ ਨੂੰ ਕਾਲ ਕਰ ਰਹੇ ਨੇ। ਦੈਨ ਉਸ ਦਿਨ ਸਾਨੂੰ 50 ਜਾਂ ਮਤਲਬ 70 ਬੰਦੇ ਦੀ ਸੇਵਾਦਾਰਾਂ ਦੀ ਲੋੜ ਹੈ। ਸੋ ਜੇ ਤੁਸੀਂ ਉੱਥੇ ਆ ਕੇ ਵੋਲੰਟੀਅਰ ਕਰਨਾ ਹੀ ਹੈ, ਅਸੀਂ ਤੁਹਾਨੂੰ ਲਿੰਕ ਵੀ ਭੇਜ ਸਕਦੇ ਜਿੱਥੇ ਤੁਸੀਂ ਸਾਈਨ ਅਪ ਕਰ ਸਕਦੇ ਹੋ। ਜੀ ਬਿਲਕੁਲ। ਸੋ ਦੂਜਾ ਮੈਂ ਪੁੱਛਣਾ ਸੀ, ਬਹੁਤ ਸਾਰੇ ਗੁਰੂ ਘਰਾਂ ਨੇ ਜਿਹੜੇ ਲੰਗਰ ਆ ਉਹ ਬੰਦ ਕੀਤੇ ਹੋਏ ਆ, ਵੀ ਉਦੋਂ ਨੂੰ ਲੰਗਰ ਅਵੇਲੇਬਲ ਹੋਊਗਾ ਜੇ ਕੋਈ ਦੂਰੋਂ ਆਉਂਦਾ ਹੈਗਾ? ਇਹ ਤੁਹਾਡੀ ਕਮੇਟੀ ਨਾਲ ਗੱਲਬਾਤ ਹੋਈ ਜਾਂ ਨਹੀਂ? ਹਾਂਜੀ, ਸਾਡੀ ਬਿਲਕੁਲ ਗੱਲਬਾਤ ਹੋਈ ਹੈ। ਸੋ ਇਹ ਹੋਗਾ ਜੀ ਜਿਹੜੀ ਉਹਨੂੰ ਕਹਿੰਦੇ ਨੇ ਡਰਾਈਵ ਅਪ ਜਿਹੜੀ ਵੈਕਸੀਨੇਸ਼ਨ, ਬਿਲਕੁਲ ਗੱਡੀ ਦੇ ਵਿੱਚ ਬਹਿ ਕੇ ਉਹ ਤੁਹਾਨੂੰ ਮਤਲਬ ਸ਼ਾਟ ਤੁਹਾਨੂੰ ਦੇ ਦੇਣਗੇ। ਪਰ ਅਫਕੋਰਸ ਸਲਮਾ ਗਰੁੱਪ ਉਹਨਾਂ ਨੂੰ ਪਤਾ ਕਿ ਸੰਗਤ ਕਾਫੀ ਦੂਰੋਂ ਆ ਰਹੇ ਨੇ, ਸੋ ਉਹ ਲੰਗਰ ਮਤਲਬ ਤਿਆਰ ਕਰਨਗੇ ਤੇ ਮਤਲਬ ਜਿਹੜੇ ਪਕੌੜੇ ਚਾਹ ਵਗੈਰਾ ਉਹ ਵੀ ਹੋਗਾ ਉੱਥੇ। ਥੋੜ੍ਹਾ ਜਿਹਾ ਪ੍ਰੋਸੈਸ ਵੀ ਜਿਹੜਾ ਨੈਨਦੀਪ ਦੱਸ ਦਿਓ ਵੀ ਜਿੱਦਾਂ ਗੱਡੀ ਦੇ ਵਿੱਚ ਹੀ ਹੋਣਾ ਆ, ਡੋਲੇ ਦੇ ਉੱਤੇ ਜਾਂ ਮੋਢੇ ਦੇ ਉੱਤੇ ਜਿਹੜਾ ਉਹ ਟੀਕਾ ਉਹਨਾਂ ਨੇ ਲਾਉਣਾ ਆ, ਅਤੇ ਫਿਰ ਉੱਥੇ 5-10 ਮਿੰਟ ਉੱਥੇ ਜਿਹਨੂੰ ਟੀਕਾ ਲੱਗਾ ਉਹਨਾਂ ਨੇ ਇੰਤਜ਼ਾਰ ਕਰਨਾ ਵੀ ਸਿੰਪਟਮ ਵਗੈਰਾ ਚੈੱਕ ਕਰਨਾ ਵੀ ਕੋਈ ਉਸੇ ਵੇਲੇ ਕੁਛ ਨਹੀਂ ਹੁੰਦਾ। ਫਿਰ ਥੋੜ੍ਹਾ ਪ੍ਰੋਸੈਸ ਉਹ ਵੀ ਦੱਸ ਦਿਓ। ਬਿਲਕੁਲ। ਸੋ ਅਸੀਂ ਇੱਕ ਬੇਸਿਕਲੀ ਰਾਊਟ ਮਤਲਬ ਤਿਆਰ ਕੀਤਾ ਆ। ਸੋ ਜਿਹੜੀ ਮਤਲਬ ਲੋਕਾਂ ਨੂੰ ਸਲਮਾ ਗੁਰੂ ਘਰ ਦੇ ਬਾਰੇ ਪਤਾ ਆ, ਯੂਜਲੀ ਅਸੀਂ ਹਾਈਲੈਂਡ ਤੇ ਅਸੀਂ ਗੁਰਦੁਆਰਾ ਤੋਂ ਅੰਦਰ ਜਾਂਦੇ ਨੇ, ਪਰ ਉੱਥੇ CHP ਵਾਲੇ ਤੇ ਪੁਲਿਸ ਵਾਲੇ ਸਾਨੂੰ ਪੂਰੀ ਸਪੋਰਟ ਮਿਲਿਆ ਪੂਰੀ ਸਲਮਾ ਸਿਟੀ ਤੋਂ। ਸੋ ਅਸੀਂ ਇੱਕ ਥੋੜ੍ਹੇ ਡਿਫਰੈਂਟ ਰਸਤਾ ਬਣਾਇਆ ਉੱਥੇ ਅੰਦਰ ਜਾਣ ਨੂੰ।
ਸੋ ਇੱਕ ਕਾਰ ਪੈਥ ਸਮਝ ਲਓ ਹੋਗਾ ਉੱਥੇ, ਜਿਵੇਂ ਮੈਕਡੋਨਲਡਸ ਦੀ ਡਰਾਈਵ ਥਰੂ ਵਾਂਗੂ ਮਤਲਬ ਹੋਗਾ। ਤੇ ਉਹਦੇ ਵਿੱਚ ਪਹਿਲਾਂ ਤੁਹਾਨੂੰ ਰਜਿਸਟ੍ਰੇਸ਼ਨ ਉਹ ਸਾਡੀ ਟੀਮ ਅਸੀਂ ਕਰਾਂਗੇ। ਫਿਰ ਉਹ ਤੋਂ ਬਾਅਦ ਅਸੀਂ ਜੇ ਤੁਹਾਨੂੰ PPE ਦੀ ਲੋੜ ਹੈ, ਮਤਲਬ ਕੋਈ ਹੈਂਡ ਸੈਨੀਟਾਈਜ਼ਰ, ਕੋਈ ਹੋਰ ਮਾਸਕ, ਅਸੀਂ ਤੁਹਾਨੂੰ ਦੇ ਦੇਵਾਂਗੇ। ਸਾਡੇ ਕੋਲ ਥੋੜ੍ਹੇ ਪ੍ਰਾਈਜ਼ਸ ਵੀ ਹੋਣਗੇ, ਅਸੀਂ ਉਹ ਵੀ ਤੁਹਾਨੂੰ ਦੇ ਦੇਵਾਂਗੇ। ਦੈਨ ਜਿਹੜੀ ਆਖਰੀ ਸਟੇਸ਼ਨ, ਸੈਕਿੰਡ ਤੋਂ ਲਾਸਟ ਸਟੇਸ਼ਨ, ਉਹ ਮਤਲਬ ਤੁਸੀਂ ਬਸ ਗੱਡੀ 'ਚ ਬਹਿ ਕੇ ਉਹ ਤੁਹਾਨੂੰ ਟੀਕੇ ਲਗਵਾਏਂਗੇ ਤੁਹਾਡੀ ਬਾਹਾਂ ਤੇ। ਐਂਡ ਦੈਨ ਤੁਸੀਂ ਡਿਪੈਂਡਿੰਗ ਔਨ ਜਿਹੜੀ ਤੁਹਾਡੀ ਪਹਿਲੀ ਸਿੰਪਟਮਸ ਹੈ, ਤੁਸੀਂ 10 ਮਿੰਟ ਜਾਂ 20 ਮਿੰਟ ਜਾਂ 30 ਮਿੰਟ ਉੱਥੇ ਉਹਨੂੰ ਕਹਿੰਦੇ ਆਬਜ਼ਰਵੇਸ਼ਨ ਸਟੇਸ਼ਨ, ਉੱਥੇ ਥੋੜ੍ਹਾ ਮਤਲਬ ਤੁਸੀਂ ਰੈਸਟ ਕਰੋਗੇ ਤੇ ਉਹ ਤੋਂ ਬਾਅਦ ਤੁਸੀਂ ਨਿਕਲ ਸਕਦੇ। ਪਰ ਸਾਡੀ ਬੇਨਤੀ ਹੈ ਕਿਰਪਾ ਕਰਕੇ ਜ਼ਰੂਰ ਮੱਥਾ ਟੇਕ ਕੇ ਚੱਲ ਜਾਓ। ਜੀ ਜੀ ਬਿਲਕੁਲ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਆਪਾਂ ਪੰਜਾਬੀ ਰੇਡੀਓ USA ਵੱਲੋਂ ਕਿਤੇ ਵੀ ਜਿਹੜੀ ਸੇਵਾ ਹੁੰਦੀ ਆ, ਪਿਛਲੇ ਦਿਨਾਂ 'ਚ ਫਰੀਮੌਂਟ ਗੁਰੂ ਘਰ ਸੀ, ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਆਪਾਂ ਅਨਾਊਂਸ ਕਰਦੇ ਰਹਿੰਦੇ ਆ। ਹੋਰ ਵੀ ਕਿਤੇ ਜੇ ਹੋ ਰਹੀ ਆ ਈਵਨ ਆਲ ਓਵਰ USA, ਤੇ ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਲਿਓ ਤਾਂ ਕਿ ਆਪਾਂ ਅਨਾਊਂਸਮੈਂਟ ਸਾਂਝੀ ਕਰ ਲਾਂਗੇ। ਪਰ ਇਹ ਜ਼ਰੂਰ ਆ ਵੀ ਪਹਿਲਾਂ ਜਿਹੜੀਆਂ ਵੈਕਸੀਨ ਲੱਗਦੇ ਰਹੇ ਆ ਉੱਥੇ ਰਿਕੁਆਇਰਮੈਂਟ ਸੀ ਜਾਂ ਉਹ ਐਮਰਜੈਂਸੀ ਜਿਹੜੇ ਅਸੈਂਸ਼ੀਅਲ ਵਰਕਰ ਹੈਗੇ ਆ ਉਹਨਾਂ ਦੇ ਲਈ ਸੀਗੀ। ਪਰ ਇੱਥੇ ਆਲਮੋਸਟ ਜਿਸ ਤਰ੍ਹਾਂ ਨੈਨਦੀਪ ਸਿੰਘ ਹੁਣੀ ਦੱਸਿਆ ਵੀ ਓਪਨ ਹੀ ਆ, 18 ਸਾਲ ਤੋਂ ਉੱਪਰ ਹੈਗੇ ਆ। ਸੋ ਪਰ ਰਜਿਸਟਰ ਜ਼ਰੂਰ ਕਰ ਲਿਓ, ਕਾਲ ਕਰ ਲਿਓ। ਤੇ ਜੇ ਨੰਬਰ ਹੈਗਾ ਰਾਜਕਨਵੀਰ ਸਿੰਘ ਜੀ, ਨੰਬਰ ਵੀ ਅਨਾਊਂਸ ਕਰ ਸਕਦੇ ਜਾਂ ਉੱਤੇ ਆਨਲਾਈਨ ਹੀ ਕਰਨਾ ਪੈਣਾ? ਨਹੀਂ, ਤੁਸੀਂ ਆਪਣੀ ਮੈਸੇਜ ਸਾਡੇ ਅਸੀਂ ਇੱਕ ਗੂਗਲ ਵੌਇਸ ਨੰਬਰ ਸ਼ੁਰੂ ਕੀਤਾ, ਤੁਸੀਂ ਉੱਥੇ ਇੱਕ ਮੈਸੇਜ ਛੱਡ ਦਿਓ ਤੇ ਅਸੀਂ ਤੁਹਾਨੂੰ ਕਾਲ ਬੈਕ ਕਰਾਂਗੇ। ਮੈਂ ਉਹ ਨੰਬਰ ਵੀ ਤੁਹਾਨੂੰ ਦੇ ਸਕਦਾ। ਜੀ ਬਿਲਕੁਲ, ਜ਼ਰੂਰ ਅਨਾਊਂਸ ਕਰ ਦਿਓ ਵੀ ਜੇ ਤੁਹਾਡੇ ਕੋਲ ਰਾਈਟ ਨਾਓ ਹੈਗਾ ਤਾਂ ਨੰਬਰ ਜਿਹੜਾ ਉਹ ਜ਼ਰੂਰ ਅਨਾਊਂਸ ਕਰ ਦਿਓ। ਹਾਂਜੀ ਉਹ ਹੈਗਾ ਜੀ 559 512 0572। ਇੱਕ ਵਾਰੀ ਹੋਰ, ਸੋ 559 512 0572। ਠੀਕ ਹੈ ਜੀ, ਬਿਲਕੁਲ ਜੀ। ਸੋ ਜ਼ਰੂਰ ਇਸ ਨੰਬਰ ਦੇ ਉੱਤੇ ਤੁਸੀਂ ਮੈਸੇਜ ਜਿਹੜਾ ਉਹ ਤੁਸੀਂ ਛੱਡ ਦਿਓ। ਜਿਹੜੇ ਰਜਿਸਟਰ ਕਰਨਾ ਚਾਹੁੰਦੇ ਨੇ ਉੱਦਾਂ ਔਨਲਾਈਨ ਤੁਸੀਂ ਜਾ ਕੇ ਰਜਿਸਟਰ ਕਰ ਲਓ ਤਾਂ ਬੈਟਰ ਆ। ਇਹਨਾਂ ਦੀ ਵੈਬਸਾਈਟ jakara.org ਦੇ ਉੱਤੇ ਜਾ ਕੇ ਉਹ ਜਿਹੜੀ ਤੁਹਾਨੂੰ ਜਾਣਕਾਰੀ ਆ ਉੱਥੇ ਵੀ ਮਿਲ ਜਾਊਗੀ। ਅਤੇ ਬਾਕੀ ਅਸੀਂ ਜਿਹੜੇ ਜੀ ਆਪਣੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਦੇ ਉੱਤੇ ਵੀ ਜਿਹੜਾ ਆ ਇਸ ਨੂੰ ਆਪਾਂ ਜਿਹੜਾ ਉੱਥੇ ਪੇਸ਼ ਕਰ ਦੇਵਾਂਗੇ। ਸੋ ਜ਼ਰੂਰ ਤੁਸੀਂ ਨਾਲ ਦੇ ਨਾਲ ਹੀ ਜਿਹੜਾ ਆ ਉਹ ਆਪਣੇ ਆਪ ਨੂੰ ਰਜਿਸਟਰ ਕਰ ਲਓ, 18 ਸਾਲ ਤੋਂ ਉੱਤੇ ਜਿਹੜਾ ਹੋਵੋ। ਸੋ ਬੇਸਿਕਲੀ ਸਾਰਿਆਂ ਦੇ ਲਈ ਇੱਕ ਹਿਸਾਬ ਦੇ ਨਾਲ ਓਪਨ ਹੀ ਜਿਹੜਾ ਉਹ ਹੈਗਾ। ਪਰ ਜਿਹੜੇ ਐਗਰੀਕਲਚਰ ਵਰਕਰਸ ਆ ਉਹਦੇ ਨਾਲ ਸੰਬੰਧਿਤ ਆ ਜਾਂ 65 ਸਾਲ ਤੋਂ ਉੱਤੇ ਆ, ਉਹਨਾਂ ਨੂੰ ਅਫਕੋਰਸ ਜਿਹੜੀ ਉਹ ਤਰਜੀਹ ਔਰ ਰਜਿਸਟ੍ਰੇਸ਼ਨ ਦੇ ਵਿੱਚ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਸਾਡੇ ਆਫਿਸ ਬਹੁਤ ਲੋਕਾਂ ਦੀਆਂ ਕਾਲਾਂ ਆਈਆਂ ਵੀ ਅਸੀਂ ਜਾਣਾ ਜਾਂ ਇੰਡੀਆ ਜਾਣਾ ਟੀਕਾ ਲਵਾਉਣਾ। ਸੋ ਉਹਨਾਂ ਲਈ ਇਹ ਫਾਇਦਾ ਹੈਗਾ ਕਿਉਂਕਿ ਇਹ ਇੱਕੋ ਹੀ ਟੀਕਾ ਲੱਗਣਾ ਆ। ਜਿਹੜੇ ਫਾਈਜ਼ਰ ਦੇ ਆ ਜਾਂ ਮੋਡਰਨਾ ਦੇ ਉਹ 2 ਲੱਗਦੇ ਆ, ਕਈ ਵਾਰ 3 ਹਫ਼ਤੇ ਦਾ ਡਿਫਰੈਂਸ ਹੁੰਦਾ। ਸੋ ਇਹ ਜਿਹੜਾ ਟੀਕਾ ਜਿਹੜੇ ਵੀ ਇੰਟਰਸਟਡ ਹੈ ਜ਼ਰੂਰ ਇਸ ਨੰਬਰ 'ਤੇ ਤੁਸੀਂ ਕਾਲ ਕਰ ਲਿਓ। ਜੀ ਨੰਬਰ ਇਹਨਾਂ ਦਾ 559 512 0572 ਦੇ ਉੱਤੇ ਜਿਹੜੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਇਨਫੈਕਟ ਜਿਹੜਾ ਰਜਿਸਟ੍ਰੇਸ਼ਨ ਦਾ ਲਿੰਕ ਆ ਉਹ ਆਪਣੇ ਰਾਈਟ ਨਾਓ ਜਿਹੜਾ ਲਾਈਵ ਚੱਲ ਰਿਹਾ ਆ ਉਸ ਦੇ ਹੇਠਾਂ ਮੈਂ ਜਿਹੜਾ ਉਹ ਲਿੰਕ ਪਾ ਦਿੱਤਾ ਆ ਅਤੇ ਤੁਸੀਂ ਉਸ ਦੇ ਵਿੱਚ ਆਪਣੀ ਜਿਹੜੀ ਜਾਣਕਾਰੀ ਆ ਉਹ ਭਰ ਦਿਓ। ਅਤੇ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਰਜਿਸਟਰ ਇਹ ਨਾ ਕਿ ਵੀ ਉਹਨੇ ਵੀ ਕਰ ਲਿਆ ਅਤੇ ਮੈਂ ਵੀ ਕਰ ਲਿਆ। ਜੇ ਉਸ ਦਿਨ ਜਾ ਸਕਦੇ ਹਾਂ, ਲਵਾ ਸਕਦੇ ਹਾਂ ਤਾਂ ਹੀ ਰਜਿਸਟਰ ਕਰਿਓ, ਕਿਉਂਕਿ ਅਦਰਵਾਈਜ਼ ਜੇ ਤੁਸੀਂ ਰਜਿਸਟਰ ਕਰਕੇ ਉੱਥੇ ਪਹੁੰਚੇ ਨਹੀਂ ਤਾਂ ਉਹ ਵੈਕਸੀਨ ਜਿਹੜੀ ਉਹ ਖਰਾਬ ਹੋ ਸਕਦੀ ਆ। ਸੋ ਵੈਕਸੀਨ ਜਿਹੜੀ ਉਹ ਵਡਮੁੱਲੀ ਆ, ਕਿਸੇ ਦੇ ਵੀ ਜਿਹਦੇ ਵੀ ਲੱਗਦੀ ਆ ਉਸ ਦਾ ਜਿਹੜਾ ਉਹ ਬਚਾਅ ਹੁੰਦਾ ਆ। ਸੋ ਉਹੀ ਜਾਣਾ ਰਜਿਸਟਰ ਕਰੇ ਜਿਹੜਾ ਉਸ ਦਿਨ ਉੱਥੇ ਪਹੁੰਚ ਕੇ ਜਿਹੜਾ ਉਹ ਲਵਾ ਸਕਦਾ ਆ। 11 ਤੋਂ 7 ਵਜੇ ਤੱਕ ਜਿਹੜਾ ਸ਼ਨੀਚਰਵਾਰ ਨੂੰ ਪ੍ਰੋਗਰਾਮ ਆ, ਅਤੇ ਫਿਰ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਜਿਹੜਾ ਸੇਮ ਹੀ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਆ ਇਹ ਇੱਥੇ ਜਿਹੜਾ ਆ ਉਹ ਪ੍ਰੋਗਰਾਮ ਉਹਨਾਂ ਨੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਉਹ ਗੁਰਦੁਆਰਾ ਸਾਹਿਬ ਆ। ਉਸ ਦਿਨ ਫਾਈਜ਼ਰ ਦੀਆਂ ਜਿਹੜੀਆਂ ਲੱਗਣੀਆਂ ਦੋਨੋਂ ਦਿਨ 450 ਵੈਕਸੀਨ ਜਿਹੜੀਆਂ ਉਹ ਲਾਈਆਂ ਜਿਹੜੀਆਂ ਉਹ ਜਾਣਗੀਆਂ। ਅਤੇ ਨੈਨਦੀਪ ਸਿੰਘ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਮਿਲਦੇ ਹਾਂ ਜੀ ਅਗਲੀ ਵਾਰ। ਬਹੁਤ ਬਹੁਤ ਧੰਨਵਾਦ ਜਾਣਕਾਰੀਆਂ ਸਾਂਝੀਆਂ ਕਰਨ ਦੀ ਅਤੇ ਨਾਲੇ ਵੋਲੰਟੀਅਰਸ ਦੀ ਵੀ ਇਹਨਾਂ ਨੂੰ ਉਸ ਦੇ ਅੰਦਰ ਲਈ ਜ਼ਰੂਰਤ ਹੈਗੀ। ਜਿਹੜੀ ਕੋਈ ਸੇਵਾ ਕਰ ਸਕਦਾ ਆ ਉਸ ਦੇ ਲਈ ਵੀ ਇਸੇ ਨੰਬਰ ਦੇ ਉੱਤੇ ਜਿਹੜਾ ਤੁਸੀਂ ਕੌਂਟੈਕਟ ਜਿਹੜਾ ਇਹਨਾਂ ਨੂੰ ਕਰ ਸਕਦੇ ਹੋ 559 512 0572 ਦੇ ਉੱਤੇ ਵੀ। ਅਤੇ ਨੈਨਦੀਪ ਜੀ ਧੰਨਵਾਦ ਜੀ, ਮਿਹਰਬਾਨੀ ਜੀ।
ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬਿਲਕੁਲ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ ਹਰਜੋਤ ਸਿੰਘ ਜੀ। ਤੇ ਹੁਣ ਇਜਾਜ਼ਤ ਲੈਣੀ ਹੈ ਜੀ ਆਪਾਂ ਵੀ ਜੀ। ਉਹ ਤੋਂ ਪਹਿਲਾਂ ਆਪਾਂ ਪ੍ਰੋਗਰਾਮਾਂ ਦਾ ਦੱਸਦੇ ਜਾਈਏ। ਹੁਣ ਤੋਂ ਥੋੜਾ ਸਮਾਂ ਬਾਅਦ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ ਜੀ। ਬਿਲਕੁਲ ਜੀ, ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2 ਵਜੇ ਜਿਹੜਾ ਜੀ ਪ੍ਰੋਗਰਾਮ ਤੁਹਾਡੇ ਲਈ ਆਪਾਂ ਪੇਸ਼ ਕਰਾਂਗੇ ਨਜ਼ਰੀਆ, ਫਿਰ 4 ਵਜੇ ਪ੍ਰੋਗਰਾਮ ਦੇਸੋਂ ਪ੍ਰਦੇਸ, 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਪ੍ਰੋਗਰਾਮ, 7:30 ਵਜੇ ਜਿਹੜਾ ਜੀ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਆਵੇਗਾ, ਫਿਰ 8 ਵਜੇ ਸਿੱਖ ਇਤਿਹਾਸ, 8 ਵਜੇ ਤੱਕ ਜਿਹੜਾ ਸਿੱਖ ਇਤਿਹਾਸ, ਅਤੇ ਉਸ ਤੋਂ ਬਾਅਦ ਦੇ ਵਿੱਚ 8:30 ਵਜੇ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ ਬਲਤੇਜ ਬੰਨੂ ਹੁਣਾਂ ਦੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਆ ਉੱਥੇ ਸੋਮਵਾਰ ਵਾਲੇ ਦਿਨ ਕਾਲਸ ਵੀ ਜਿਹੜੀਆਂ ਲਈਆਂ ਜਾਂਦੀਆਂ। ਤੁਸੀਂ ਸਵੇਰੇ ਜਿਹੜੇ ਉਸ ਦਿਨ ਸਵਾਲ ਵੀ ਜਿਹੜੇ ਉਹ ਸ਼ਾਮ ਨੂੰ ਜਿਹੜਾ ਜੀ ਉਹ ਕਾਲ ਕਰਕੇ ਉਦੋਂ ਕਾਲ ਕਰਕੇ ਸਵਾਲ ਵੀ ਕਰ ਸਕਦੇ ਹੋ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।